मैं जम्मी तो मेरे परिवार च मैं पहला बच्चा 25-30 साल बाद होया ते मेरे दादा जी को कोई आया है ना वधाई लैके पादा कहंदे ने वो बड़ा कहंदा सरदार जी बड़ा अफसोस होया पोती आ गई ते मैं बड़ी पली बड़ी भी मुंडिया च क्योंकि मेरे 12-13 कजन सीगे ते वो जहजे वो सीगे कोई नहीं चक दांगे फट्टे तो वो ही फिर मैं सीगी ਐਡੀ 5 ਇੰਚ ਦੀ ਹੀਲ ਦੇ ਉੱਤੇ ਤੁਸੀਂ 10-10 ਘੰਟੇ ਪ੍ਰੈਕਟਿਸ ਕਰਦੇ ਹੋ ਤੇ ਪੈਰ ਸੁੱਜ ਜਾਂਦੇ ਸੀ। ਹੁਣ ਮੇਰੀ ਵੀਡੀਓਜ਼ ਨੇ ਆ ਬਣ ਰਹੀਆਂ ਨੇ ਨਾ ਵੀ ਲੋਕ ਕਈ ਵਾਰ ਕਮੈਂਟਸ ਆਉਂਦੇ ਨੇ ਵੀ ਇੰਨਾ ਉਹੀ ਹੈ ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ ਕੁੜੀਆਂ ਤਾਂ ਚਿੜੀਆਂ ਨੇ ਚਿੜੀਆਂ ਦਾ ਕੀ ਏ ਕੁੜੀਆਂ ਨੂੰ ਵਿਚਾਰੀਆਂ ਕਹਿ ਕੇ ਜਾਣਿਆ ਜਾਂਦਾ ਹੈ। ਪੰਜਾਬ ਦਾ ਸਮਾਜਿਕ ਤਾਣਾ ਬਾਣਾ ਇਸ ਤਰ੍ਹਾਂ ਦਾ ਹੈ ਕਿ ਕੁੜੀਆਂ ਨੂੰ ਵਿਚਾਰੀਆਂ ਕਿਹਾ ਜਾਂਦਾ ਹੈ ਪਰ ਹੁਣ ਕੁੜੀਆਂ ਵਿਚਾਰੀਆਂ ਨਹੀਂ ਰਹੀਆਂ ਕੁੜੀਆਂ ਹੁਣ ਉਡਾਰੀ ਮਾਰਨ ਲੱਗੀਆਂ ਨੇ ਕੁੜੀਆਂ ਹੁਣ ਜਹਾਜ਼ ਚਲਾਉਣ ਲੱਗੀਆਂ ਨੇ ਕੁੜੀਆਂ ਹੁਣ ਬਿਊਟੀ ਕੰਟੈਸਟ ਦੇ ਵਿੱਚ ਵਿਜੇਤਾ ਬਣਦੀਆਂ ਨੇ। ਜੇ ਕੁੜੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਪ੍ਰਧਾਨ ਮੰਤਰੀ ਦੇ ਅਹੁਦਿਆਂ ਤੱਕ ਵੀ ਪਹੁੰਚਦੀਆਂ ਨੇ। ਅੱਜ ਇੱਕ ਇਸੇ ਤਰ੍ਹਾਂ ਦੀ ਵਿਲੱਖਣ ਸ਼ਖਸੀਅਤ ਤੁਹਾਡੇ ਰੂਬਰੂ ਕਰਾਵਾਂਗੇ ਜਿਸ ਵੱਲੋਂ ਇੱਕ ਫੀਲਡ ਹੀ ਨਹੀਂ ਬਹੁਤ ਸਾਰੀਆਂ ਫੀਲਡਸ ਦੇ ਵਿੱਚ ਆਪਣਾ ਨਿਮਾਣਾ ਖੱਟਿਆ ਤੇ ਉਸ ਕੁੜੀ ਨਾਲ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਇਹ ਪ੍ਰੇਰਣਾ ਸਰੋਤ ਹੋਏਗੀ ਪੰਜਾਬ ਦੀਆਂ ਉਹਨਾਂ ਲੱਖਾਂ ਕੁੜੀਆਂ ਦੇ ਵਾਸਤੇ ਜਿਹੜੀਆਂ ਕੁਝ ਕਰ ਗੁਜ਼ਰਨ ਦੀ ਚਾਹਤ ਤਾਂ ਰੱਖਦੀਆਂ ਨੇ ਪਰ ਕਈ ਵਾਰ ਸਮਾਜਿਕ ਤਾਣੇ ਬਾਣੇ ਦੇ ਵਿੱਚ ਸਮਾਜਿਕ ਢਾਂਚੇ ਦੇ ਵਿੱਚ ਉਹ ਹਿੰਮਤ ਨਹੀਂ ਜੁਟਾ ਪਾਉਂਦੀਆਂ ਜੋ ਹਿੰਮਤ ਉਹਨਾਂ ਦੇ ਮਨਾਂ ਦੇ ਵਿੱਚ ਹੋਣੀ ਚਾਹੀਦੀ ਆ। ਆਓ ਮਿਲਦੇ ਹਾਂ ਇੱਕ ਵਿਲੱਖਣ ਸ਼ਖਸੀਅਤ ਦੇ ਨਾਲ। ਅਸੀਂ ਪਹੁੰਚ ਚੁੱਕੇ ਹਾਂ ਉਸ ਵਿਲੱਖਣ ਸ਼ਖਸੀਅਤ ਦੇ ਕੋਲ ਜਿਨ੍ਹਾਂ ਬਾਰੇ ਤੁਹਾਨੂੰ ਮੈਂ ਇੰਟਰੋ ਦੇ ਵਿੱਚ ਦੱਸ ਚੁੱਕਿਆ। ਬਹੁਤਾ ਸਮਾਂ ਨਹੀਂ ਲਵਾਂਗੇ ਤੁਹਾਡੇ ਰੂਬਰੂ ਕਰਾਉਂਦੇ ਹਾਂ। ਮੇਰੀ ਮੁਰਾਦ ਹੈ ਅੰਮ੍ਰਿਤ ਗਿੱਲ ਜਿਹੜੇ ਕਿ ਕਾਫੀ ਮੁਕਾਬਲਿਆਂ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ। ਬਿਊਟੀ ਕੰਟੈਸਟ ਇਹਨਾਂ ਨੇ ਜਿੱਤੇ ਹੈ। ਅਦਾਕਾਰੀ ਦੇ ਵਿੱਚ ਇੱਕ ਚੰਗਾ ਨਾਮ ਇਹਨਾਂ ਵੱਲੋਂ ਬਣਾਇਆ ਗਿਆ। ਸੋ ਉਸ ਤੋਂ ਬਾਅਦ ਪੋਲੀਟਿਕਸ ਦੇ ਵਿੱਚ ਵੀ ਇੱਕ ਬੁਲਾਰੇ ਨੇ ਬਹੁਤ ਅੱਛੇ ਬੁਲਾਰੇ ਨੇ। ਸੋ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਤਾਂ ਡਰਾਈਵਿੰਗ ਦੇ ਵਿੱਚ ਸਭ ਤੋਂ ਔਖੀ ਜਿਹੜੀ ਸਕਿੱਲ ਮੰਨੀ ਜਾਂਦੀ ਉਹ ਟਰੱਕ ਡਰਾਈਵਿੰਗ ਹੈ। ਟਰੱਕ ਡਰਾਈਵਿੰਗ ਦੇ ਵਿੱਚ ਵੀ ਇਹਨਾਂ ਨੂੰ ਮਹਾਰਤ ਆ। ਅਮਰਤ ਜੀ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਇੰਡੋਸ ਟੀਵੀ ਸਟੇਡੀਅਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਇੰਡੋਸ ਦੇ ਸਾਰੇ ਵਿਊਅਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਮਰਤ ਪਹਿਲਾਂ ਤਾਂ ਸਵਾਲ ਤੁਹਾਨੂੰ ਮੈਂ ਇਹੀ ਕਰਨਾ ਚਾਹੁੰਦਾ ਕਿ ਇੱਕ ਸ਼ਖਸੀਅਤ ਦੇ ਵਿੱਚ ਇੰਨੇ ਗੁਣ ਇਹ ਕਿਵੇਂ ਇਹ ਪੋਸੀਬਿਲਿਟੀ ਕਿਵੇਂ? ਇਹ ਦੇਖੋ ਆਪਾਂ ਹੁੰਨੇ ਤਾਂ ਇੱਕੋ ਹੀ ਆ। ਹੌਲੀ ਜਿਹੜੀਆਂ ਚੀਜ਼ਾਂ ਆਪਾਂ ਨੂੰ ਪਸੰਦ ਨੇ ਜਾਂ ਤਾਂ ਆਪਾਂ ਕੀ ਕਰਦੇ ਆ ਵੀ ਉਹਦੇ ਚੋਂ ਇੱਕ ਚੂਜ਼ ਕਰਕੇ ਉਹਦੇ ਵੱਲ ਨੂੰ ਵੱਧਦੇ ਆ ਜਾਂ ਆਪਾਂ ਸਾਰਿਆਂ ਨੂੰ ਥੋੜਾ ਜਦੋਂ ਕਰਦੇ ਜਾਂਦੇ ਆ ਨਾ ਵੀ ਇੱਕ ਥੋੜੇ ਟਾਈਮ ਦਾ ਨਹੀਂ ਬੜੇ ਸਾਲਾਂ ਦੀ ਮਿਹਨਤ ਨਾਲ ਫਿਰ ਵੱਖ-ਵੱਖ ਹਿੱਸਿਆਂ 'ਚ ਥੋੜੀ ਮਹਾਰਤ ਹਾਸਲ ਹੋਈ ਹੈ। ਤਾਂ ਇੱਕੋ ਹੀ ਸ਼ਖਸੀਅਤ ਹੈ ਪਰ ਕੰਮ ਵੱਖਰੇ ਨੇ ਵੱਖਰੀਆਂ ਚੀਜ਼ਾਂ 'ਚ ਵੱਖਰੀ ਮਿਹਨਤ ਹੈ ਤੇ ਵੱਖਰੇ ਐਫਰਟਸ ਨੇ। ਸੋ ਗੱਲ ਇਹ ਹੈ ਕਿ ਜੇ ਆਪਾਂ ਪੰਜਾਬ ਦੇ ਸਮਾਜਿਕ ਢਾਂਚੇ ਦੀ ਜਦੋਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜਾ ਸਾਡਾ ਬਿਲਕੁਲ ਸਾਡਾ ਜਿਹੜਾ ਸਮਾਜ ਹੈ ਉਹ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਔਰਤ ਨੂੰ ਜਾਂ ਕਹਿ ਲਈਏ ਕੁੜੀਆਂ ਨੂੰ ਇੱਕ ਪਰਦੇ ਦੇ ਵਿੱਚ ਰੱਖਿਆ ਜਾਂਦਾ। ਪਰਦੇ ਦੇ ਵਿੱਚ ਰੱਖ ਕੇ ਮਤਲਬ ਸਾਡਾ ਸਮਾਜਿਕ ਤਾਣਾ ਬਾਣਾ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ। ਸੋ ਇਸ ਪੂਰੇ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਵਿਚਰਦਿਆਂ ਹੋਇਆਂ
ਤੁਸੀਂ ਆਪਣੀ ਸ਼ਖਸੀਅਤ ਨੂੰ ਉਭਾਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਕਿਹਦਾ ਮੰਨਦੇ ਹੋ? ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਇਹੋ ਜਿਹੇ ਕਿਹੜੇ ਇਨਸਾਨ ਨੇ ਜਿਨ੍ਹਾਂ ਨੇ ਤੁਹਾਨੂੰ ਅੱਜ ਜਿਹੜੀਆਂ ਤੁਹਾਡੀ ਸ਼ਖਸੀਅਤ ਦੀਆਂ ਵਿਲੱਖਣ ਚੀਜ਼ਾਂ ਨੇ ਇਹਨਾਂ ਨੂੰ ਅੱਗੇ ਲੈ ਕੇ ਆਉਂਦੇ? ਸ਼ੁਰੂ 'ਚ ਬਚਪਨ 'ਚ ਜਾਈਏ ਤਾਂ ਮੇਰੇ ਦਾਦੀ ਜੀ ਦਾ ਬਹੁਤ ਵੱਡਾ ਰੋਲ ਹੈ। ਉਹ ਦਾਦਾ ਜੀ ਤੇ ਦਾਦੀ ਜੀ ਮੈਂ ਦੋਨਾਂ ਦਾ ਕਹੂੰਗੀ, ਕਿਉਂਕਿ ਮੇਰੇ ਬ੍ਰਦਰਸ ਦੇ ਵਿੱਚ ਤੇ ਮੇਰੇ 'ਚ ਫਰਕ ਨਹੀਂ ਉਹਨਾਂ ਨੇ ਰੱਖਿਆ। ਜਦੋਂ ਮੈਂ ਜੰਮੀ ਤਾਂ ਮੇਰੇ ਪਰਿਵਾਰ 'ਚ ਮੈਂ ਪਹਿਲਾ ਬੱਚਾ ਸੀ, 25-30 ਸਾਲ ਬਾਅਦ ਹੋਇਆ ਤੇ ਮੇਰੇ ਦਾਦਾ ਜੀ ਕੋਲ ਕੋਈ ਆਇਆ ਹੈ ਨਾ, ਵਧਾਈ ਲੈ ਕੇ, ਪਾਦਾ ਕਹਿੰਦੇ ਨੇ ਉਹ ਬੜਾ ਕਹਿੰਦਾ ਸਰਦਾਰ ਜੀ ਬੜਾ ਅਫਸੋਸ ਹੋਇਆ ਪੋਤੀ ਆ ਗਈ। ਅੱਛਾ। ਤੇ ਮੇਰੇ ਦਾਦਾ ਜੀ ਕਹਿੰਦੇ ਵੀ ਅੱਜ ਤਾਂ ਤੂੰ ਬੋਲਤਾ, ਮੁੜ ਕੇ ਨਾ ਬੋਲੀ, ਆ ਚੱਕ ਜਿੰਨਾ ਤੈਨੂੰ ਸ਼ਗਨ ਚਾਹੀਦਾ ਤੇ ਮੇਰੇ ਤਾਂ ਪੋਤਿਆਂ ਨਾਲੋਂ ਵੱਧ ਆ। ਅੱਛਾ। ਉਹ ਮੇਰੇ ਕੰਨਾਂ ਨੂੰ ਅੱਜ ਵੀ ਗੱਲ ਸੁਣਦੀ ਮਤਲਬ ਚੰਗੀ ਲੱਗਦੀ ਹੈ ਵੀ ਮੇਰੇ ਦਾਦਾ ਜੀ ਨੇ ਇਹ ਕਿਹਾ। ਤੇ ਅੱਗੇ ਚੱਲੀਏ ਤਾਂ ਮੇਰੇ ਮਦਰ ਜਿਹੜੀ ਮੇਰੇ ਮਾਂ ਹੈ ਵੀ ਉਹਨਾਂ ਨੇ ਜੋ ਮੈਂ ਅੱਜ ਹੈਗੀ ਆ ਹਰ ਚੀਜ਼ ਦੇ ਵਿੱਚ ਮੇਰੇ ਲਈ ਸਟੈਂਡ ਲਿੱਤਾ। ਜਿਵੇਂ ਛੋਟੇ ਹੁੰਦੇ ਤੋਂ ਕਹੀਏ ਵੀ ਪੇਂਟਿੰਗ ਦੀਆਂ ਕਲਾਸਿਸ ਲਗਵਾਈਆਂ ਹੈ ਨਾ, ਡਾਂਸ ਕਲਾਸਿਸ, ਕੱਥਕ ਸਿਖਾਇਆ। ਜਿਵੇਂ ਆਪਾਂ ਕਹਿੰਦੇ ਆ ਕੱਥਕ ਬਹੁਤ ਔਖਾ ਹੈ ਤੇ ਸਿੱਖਿਆ, ਡਾਂਸ ਆਰਟ, ਸਟਿਚਿੰਗ ਦੇ ਵਿੱਚ ਉਹ ਕੋਈ ਲਰਨਿੰਗ ਕਲਾਸ ਹੋਣੀ, ਸਪੀਕਿੰਗ ਦੀ ਕਲਾਸ ਹੋਣੀ ਤਾਂ ਉਹਨਾਂ ਨੂੰ ਹੋਣਾ ਵੀ ਮੇਰੀ ਬੇਟੀ ਕਿਤੇ ਪਿੱਛੇ ਨਾ ਰਹਿ ਜਾਵੇ, ਤਾਂ ਉਹਨਾਂ ਨੇ ਹਰ ਚੀਜ਼ ਦੇ ਵਿੱਚ ਮੈਨੂੰ ਭੇਜਣਾ ਵੀ ਨਹੀਂ ਤੂੰ ਸਿੱਖ, ਤੂੰ ਐ ਸਿੱਖ, ਤੂੰ ਬੈਟਰ ਆ। ਤੇ ਮੇਰੇ ਮਦਰ ਦਾ ਬਹੁਤ ਰੋਲ ਰਿਹਾ ਤੇ ਮੇਰੇ ਫਾਦਰ ਦੀ ਬੈਕਿੰਗ ਸੀਗੀ। ਉਹ ਮੇਰੇ ਤੇ ਮੇਰੇ ਭਰਾਵਾਂ 'ਚ ਫਰਕ ਨਹੀਂ ਕਰਦੇ ਸੀਗੇ ਤੇ ਮੈਂ ਪੜ੍ਹੀ ਪਲੀ ਬੜੀ ਵੀ ਮੁੰਡਿਆਂ 'ਚ, ਕਿਉਂਕਿ ਮੇਰੇ 12-13 ਕਜ਼ਨਸ ਸੀਗੇ ਤੇ ਉਹ ਜਿਹੇ ਜਿਹੇ ਉਹ ਸੀਗੇ ਵੀ ਕੋਈ ਨਹੀਂ ਚੱਕ ਦਾਂਗੇ ਫੱਟੇ, ਤੇ ਉਹ ਜਿਹੀ ਹੀ ਫਿਰ ਮੈਂ ਸੀਗੀ, ਡਰਦੇ ਡੁਰਦੇ ਸੀ। ਲੜਾਈਆਂ ਵੀ ਲੜੀਆਂ? ਹਾਂ, ਖੜਕਾ ਦਿੰਦੇ ਸੀ ਆਪਾਂ ਐਵੇਂ ਹੀ ਝੂਠ। ਛੋਟੇ ਹੁੰਦੇ ਬਚਪਨ 'ਚ ਹੀ ਸਕੂਲ ਜਾਣਾ ਤਾਂ ਰੋਬ ਮਾਰਦਾ, ਓਏ ਮੇਰਾ ਕੰਮ ਕਰ, ਨਹੀਂ ਤਾਂ ਵੇਖ ਲਾਂਗੇ ਤੈਨੂੰ। ਤਾਂ ਥੋੜਾ ਜਿਹਾ ਉਸ ਟਾਈਪ ਦੇ ਸੀਗੀ। ਤਾਂ ਉਸ ਚੀਜ਼ ਦੇ ਨਾਲ ਕਿਉਂਕਿ ਅਪਬ੍ਰਿੰਗਿੰਗ ਇਹੋ ਜਿਹੀ ਹੋ ਗਈ ਤਾਂ ਪੇਰੈਂਟਸ ਨੂੰ ਕਿਤੇ ਵੀ ਮੈਂ ਕੁਝ ਜਾਣ ਨਹੀਂ ਕਰਦੀ ਤੇ ਉਹਨਾਂ ਨੂੰ ਡਰ ਨਹੀਂ ਲੱਗਦਾ ਸੀ। ਉਹਨਾਂ ਨੂੰ ਪਤਾ ਸੀ ਵੀ ਐਡੀ ਦਲੇਰ ਆ, ਧਾਕੜ ਹੈ, ਸਾਰਾ ਕੁਝ ਸਾਂਭ ਲੂਗੀ। ਵੀ ਕੁੱਟ ਖਾ ਕੇ ਨਹੀਂ ਆਉਣਾ ਤੇ ਕੁੱਟ ਕੇ ਆਓ। ਹਾਂ ਹਾਂਜੀ, ਬਹੁਤ ਲੜਾਕੀ ਸੀ, ਬੜਾ ਉਹ ਸੀਗਾ। ਅੰਮ੍ਰਿਤ, ਉਸ ਤੋਂ ਬਾਅਦ ਜਿਵੇਂ ਔਰਤ ਦਾ ਇੱਕ ਜਿਹੜੀ ਸੂਖਮ ਚੀਜ਼ ਹੁੰਦੀ ਆ ਸੁੰਦਰਤਾ ਨੂੰ, ਹੈ ਨਾ, ਸੁੰਦਰਤਾ ਨੂੰ ਰੱਖਣਾ। ਤੇ ਜਿਸ ਤਰ੍ਹਾਂ ਤੁਸੀਂ ਜਿਹੜੇ ਇਹ ਮੁਕਾਬਲੇ ਵੀ ਕਾਫੀ ਪਾਰਟਿਸਿਪੇਟ ਕੀਤਾ, ਜਿੱਤੇ ਵੀ, ਕਾਫੀ ਲੈਵਲ ਤੱਕ ਗਏ। ਇੱਕ ਪਾਸੇ ਇੱਕ ਅੜਬ ਅੰਮ੍ਰਿਤ ਤੇ ਇੱਕ ਪਾਸੇ ਇੱਕ ਸੂਖਮ ਸੁੰਦਰ ਤੇ ਆਪਣੇ ਆਪ ਨੂੰ ਸੁੰਦਰਤਾ ਦਾ ਕੰਪੀਟੀਸ਼ਨ ਦੇ ਵਿੱਚ ਪ੍ਰੈਜ਼ੈਂਟ ਕਰਨ ਵਾਲੀ ਅੰਮ੍ਰਿਤ, ਦੋਵਾਂ ਨੂੰ ਕਿਵੇਂ ਦੇਖਦੇ ਹੋ? ਬੈਲੈਂਸ ਕਿਵੇਂ ਕੀਤਾ? ਬੈਲੈਂਸ ਕੀਤਾ ਜੀ, ਪਹਿਲਾਂ ਤੋਂ ਸ਼ੁਰੂ ਤੋਂ ਪਾਰਟਿਸਿਪੇਟ ਕਰਨ ਦਾ ਮਨ ਸੀਗਾ। ਚਲੋ ਮੌਕਾ ਨਹੀਂ ਮਿਲਿਆ, ਵਿਆਹ ਹੋ ਗਿਆ ਹੈ ਨਾ, ਤਾਂ ਬਿਜ਼ਨਸ ਕੁਛ ਹੈ ਜਾ ਹੋ ਗਿਆ ਹੈ ਨਾ, ਡਿਜ਼ਾਈਨਿੰਗ ਵਾਲਾ ਡਿਜ਼ਾਈਨਰ ਸੀਗੀ। ਹਾਂ ਸੱਚ, ਮੈਂ ਤਾਂ ਭੁੱਲ ਹੀ ਗਿਆ ਸੀ ਤੁਸੀਂ ਡਿਜ਼ਾਈਨਰ ਵੀ ਹੈਗੇ। ਡਿਜ਼ਾਈਨਰ ਆ ਤਾਂ ਡਿਜ਼ਾਈਨਰ ਖੁਦ ਆਪਣੇ ਜਿਹੜੇ ਬੁਟੀਕ ਵਗੈਰਾ ਦੇ ਸੂਟਸ ਡਿਜ਼ਾਈਨ ਕਰਦੇ ਹੋ, ਆਪਦੇ ਆਊਟ। ਇਹ ਕਲਾ ਤੁਹਾਡੀ ਰਹਿ ਗਈ ਸੀ। ਨਹੀਂ, ਹੁਣ ਇਹਨੂੰ ਵਿੱਚ ਹੀ ਕਵਰ ਕਰ ਲੈਂਦੇ ਆ। ਸੋ ਐਜ਼ ਅ ਡਿਜ਼ਾਈਨਰ ਹੈ ਨਾ, ਮੈਂ ਦੇਖਿਆ ਬਿਊਟੀ ਪੇਜੈਂਟ 'ਚ ਮੇਰਾ ਜਾਣ ਦਾ ਮਨ ਸੀ, ਮੌਕਾ ਟਾਈਮ ਨਹੀਂ ਲੱਗਿਆ ਹੈ ਨਾ। ਐਫਰਟਸ ਕੀਤੇ, ਦੇਖੋ ਬਿਊਟੀ ਪੇਜੈਂਟ ਨੂੰ ਜਿੱਤਣਾ, ਇਹਦੇ ਵਿੱਚ ਇੰਨੀ ਜ਼ਿਆਦਾ ਤੁਹਾਡੀ ਮਿਹਨਤ ਲੱਗਦੀ ਆ ਨਾ। ਐਡੀ 5 ਇੰਚ ਦੀ ਹੀਲ ਦੇ ਉੱਤੇ ਤੁਸੀਂ 10-10 ਘੰਟੇ ਪ੍ਰੈਕਟਿਸ ਕਰਦੇ ਹੋ ਤੇ ਪੈਰ ਸੁੱਜ ਜਾਂਦੇ ਸੀਗੇ ਜੀ। ਤੇ ਉਸ ਤੋਂ ਬਾਅਦ ਤੁਹਾਡੀ ਸਰੀਰਕ ਬਣਤਰ ਤੇ ਕੰਟੀਨਿਊਸ ਐਫਰਟਸ ਨੇ। ਦੇਖੋ ਅੱਜ ਵੀ ਉਹ ਐਫਰਟਸ ਜਾਰੀ ਨੇ। ਜਿਵੇਂ ਕਿਹਾ ਜਾਂਦਾ ਹੈ ਵੀ ਆਲੂ ਮਤਲਬ ਜ਼ਹਿਰ ਜੀ, ਖਾਣਾ ਹੀ ਨਹੀਂ ਕਦੇ। ਤੋ ਇਸ ਤਰੀਕੇ ਦੇ ਨਾਲ ਉਹ ਲਗਾਤਾਰ ਮਿਹਨਤ ਨੇ। ਕਹਿੰਦੇ ਆ ਵੀ ਉਹ ਪੱਥਰ ਵੀ ਤਰਾਸ਼ਿਆ ਤਾਂ ਹੀ ਜਾਂਦਾ ਜੇ ਉਹਦੇ ਸੱਟਾਂ ਵੱਜਦੀਆਂ ਨੇ ਤੇ ਮਿਹਨਤ ਹੁੰਦੀ ਹੈ। ਤਾਂ ਉਨੀ ਉਹ ਸਾਰੀ ਮਿਹਨਤ ਨਾਲ ਕੰਟੀਨਿਊਸਲੀ ਫਿਰ ਪਾਰਟਿਸਿਪੇਟ ਕੀਤਾ। ਮੈਂ ਕਿਸੇ ਵੀ ਕੰਪੀਟੀਸ਼ਨ 'ਚ ਜਦੋਂ ਜਾਨੀ ਆ ਤਾਂ ਮੇਰਾ ਕੋਈ ਬਾਹਲਾ ਜਿੱਤਣ ਵਾਲਾ ਇਰਾਦੇ ਨਹੀਂ ਹੁੰਦੇ। ਮੈਨੂੰ ਹੁੰਦਾ ਵੀ ਪਾਰਟਿਸਿਪੇਟ ਕਰਕੇ ਇੰਜੋਏ ਕਰਾਂ, ਜਿੱਤ ਹਾਰ ਬਾਅਦ 'ਚ ਦੇਖੀ ਜਾਊਗੀ। ਬਿਕਾਜ਼ ਤੁਹਾਡਾ ਆਪਦੇ 'ਚ ਪਾਰਟਿਸਿਪੇਟ ਕਰਨਾ ਮੋਰ ਇੰਪੋਰਟੈਂਟ ਹੈ ਰਾਦਰ ਦੈਨ ਵਿਨਿੰਗ। ਉਹ ਜਰਨੀ ਆਪਦੇ ਆਪ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਮੈਂ ਹੁਣ ਡਰਾਈਵਿੰਗ ਦੀ ਗੱਲ ਕਰਾਂ, ਆਪਾਂ ਗੱਡੀਆਂ ਚਲਾਉਂਦੇ ਆ ਹੈ ਨਾ, ਕਿਤੇ ਘੁੰਮਣ ਗਏ
ਤਾਂ ਲੋਕਾਂ ਨੂੰ ਸਾਰਿਆਂ ਨੂੰ ਐਂਦਾ ਵੀ ਮਨਾਲੀ ਚੱਲਿਆ, ਪਤਾ ਨਹੀਂ ਪਹੁੰਚੇ ਨਹੀਂ, 7 ਘੰਟੇ ਲੱਗ ਗਏ, 8 ਘੰਟੇ ਲੱਗ ਗਏ। ਮੈਨੂੰ ਐ ਹੁੰਦਾ ਵੀ ਜਦੋਂ ਤੁਸੀਂ ਤੁਰ ਪਏ ਪਹਾੜਾਂ ਨੂੰ ਦੇਖ ਰਹੇ ਹੋ, ਜਰਨੀ ਨੂੰ ਇੰਜੋਏ ਕਰੋ, ਡੈਸਟੀਨੇਸ਼ਨ ਤਾਂ ਆ ਹੀ ਜਾਊਗੀ। ਬਿਲਕੁਲ ਹੈ ਨਾ। ਤਾਂ ਉਹ ਜਰਨੀ ਜਿਹੜੀ ਹੈ, ਹਰ ਚੀਜ਼ ਦੀ ਜਰਨੀ ਇਜ਼ ਮੋਰ ਇੰਪੋਰਟੈਂਟ, ਔਰ ਜ਼ਿਆਦਾ ਟਾਈਮ ਜਰਨੀ ਲੈਂਦੀ ਆ, ਤਾਂ ਜਰਨੀ ਨੂੰ ਇੰਜੋਏ ਕਰਨਾ ਚਾਹੀਦਾ। ਤਾਂ ਆਈ ਇੰਜੋਏ ਦ ਜਰਨੀ। ਅੰਮ੍ਰਿਤ, ਮੈਨੂੰ ਲੱਗ ਰਿਹਾ ਕਿ ਸਾਡੀ ਇਹ ਇੰਟਰਵਿਊ ਛੋਟੀ ਪੈ ਜਾਣੀ ਹੈ ਜਿਸ ਤਰੀਕੇ ਨਾਲ ਆਪਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਲੱਗਦਾ ਕੁਝੇ 'ਚ ਸਮੁੰਦਰ ਹੀ ਬੰਦ ਕਰਨਾ ਪੈਣਾ, ਕਿਉਂਕਿ ਥੋੜਾ ਥੋੜਾ ਆਪਾਂ ਨੂੰ ਕਰਨਾ ਪੈਣਾ। ਡਰਾਈਵਿੰਗ ਦੀ ਗੱਲ ਤੁਸੀਂ ਕੀਤੀ ਆ ਨਾ, ਚਲੋ ਕਾਰਾਂ ਚਲਾਉਣੀਆਂ, ਥੋੜਾ ਵੱਡੀਆਂ ਗੱਡੀਆਂ ਚਲਾਉਣੀਆਂ, ਹੈ ਨਾ, ਜਰਨਲ ਆਪਾਂ ਦੇਖਦੇ ਹਾਂ ਕੁੜੀਆਂ ਚਲਾਉਂਦੀਆਂ, ਪਰ ਟਰੱਕਿੰਗ ਦਾ ਲਾਇਸੈਂਸ ਲੈਣਾ, ਉਸ ਤੋਂ ਬਾਅਦ ਪ੍ਰੈਕਟੀਕਲੀ ਉਹਨੂੰ ਚਲਾਉਣਾ, ਹਾਂਜੀ, ਇਹ ਸਭ ਤੋਂ ਵੱਡੀ ਗੱਲ ਆ। ਤੇ ਪ੍ਰੈਕਟੀਕਲੀ ਤੁਸੀਂ ਚਲਾਉਣ ਦਾ ਮਨ ਕਿਵੇਂ ਬਣਾਇਆ ਵੀ ਕਿੱਦਾਂ ਵੀ ਮੈਂ ਵੀ ਭਾਈ ਟਰੱਕ ਦਾ ਲਾਇਸੈਂਸ ਲੈ ਕੇ ਹੁਣ ਗੱਡੀਆਂ ਵੀ ਚਲਾਉਣੀਆਂ? ਦੇਖੋ, ਮੇਰਾ ਪਰਿਵਾਰ ਟਰਾਂਸਪੋਰਟਰ ਫੈਮਿਲੀ ਨੂੰ ਮੈਂ ਬਿਲੋਂਗ ਕਰਦੀ ਹਾਂ। ਮੇਰੇ ਫਾਦਰ ਦੇ ਵੀ ਗੈਸ ਟੈਂਕਰਸ ਨੇ, ਮੇਰੇ ਨਾਨਕਿਆਂ ਦੀਆਂ ਵੀ ਬੱਸਾਂ ਸੀਗੀਆਂ, ਹੈ ਨਾ। ਤਾਂ ਉਹ ਬੱਸਾਂ ਦੇ ਵਿੱਚ ਵੜਨਾ, ਖਾਲੀ ਹੈ, ਗੇਅਰ ਨੂੰ ਦੇਖਣਾ, ਹੋਰ ਕਰਨਾ, ਪੰਗੇ ਲੈਣੇ, ਜਿਹੜੇ ਚਾਬੀ ਲਾ ਦੇਣੀ, ਹੈ ਨਾ। ਤੋਂ ਬਚਪਨ 'ਚ ਫੀਅਟ ਨਾਨਾ ਜੀ ਦੀ ਸੀਗੀ ਤੇ ਸਟਾਰਟ ਕਰਤੀ ਸੀਗੀ। ਤੋਂ ਇਸ ਤਰੀਕੇ ਦੇ ਨਾਲ ਉਹ ਸ਼ੌਂਕ ਵੀ ਸੀਗਾ, ਉਹ ਚੰਗਾ ਵੀ ਲੱਗਦਾ ਸੀਗਾ। ਤੇ ਉਹਦੇ ਨਾਲ ਨਾਲ ਡਰਾਈਵਰ ਕਮਿਊਨਿਟੀ ਜਿਹੜੀ ਹੈ ਮੇਰਾ ਸੌਫਟ ਕਾਰਨਰ ਹੈ ਉਹਨਾਂ ਦੇ ਲਈ, ਹਮੇਸ਼ਾ ਹੀ ਰਿਹਾ। ਮੈਂ ਉਹਨਾਂ ਲਈ ਕੁਝ ਕਰਨਾ ਵੀ ਚਾਹੁੰਦੀ ਸੀ, ਹਜੇ ਮੈਂ NGO ਤੇ ਕੰਮ ਕਰਨਾ ਉਹਨਾਂ ਦੇ ਵੈਲਫੇਅਰ ਲਈ ਜੀ। ਤਾਂ ਉਹ ਵੀ ਇੱਕ ਕਾਰਨ ਹੈ। ਤੇ ਆਪ ਚਲਾਉਣਾ ਔਰ ਇਸ ਖਿੱਤੇ ਨੂੰ ਇੱਕ ਬਣਦਾ ਇੱਜ਼ਤਮਾਨ ਦਿਵਾਉਣਾ, ਜਿਵੇਂ ਬਾਹਰਲੇ ਦੇਸ਼ਾਂ 'ਚ, ਆਪਣੇ ਇੱਥੇ ਹੈ ਨਹੀਂ। ਬਿਲਕੁਲ ਆਪਾਂ ਡਰਾਈਵਰਾਂ ਨੂੰ ਦੂਰੋਂ ਹੀ ਦੇਖ ਕੇ ਚੰਗੇ ਪਰਿਵਾਰ ਦੇ ਤਾਂ ਆਪਾਂ ਲੇਡੀਜ਼ ਫੀਮੇਲਸ ਪਾਸੇ ਹੀ ਹੋ ਜੰਨੇ ਆ, ਨਹੀਂ ਡਰਾਈਵਰ ਨੇ ਵੀ ਦੂਰ ਹੀ ਹੋ ਜਾਓ। ਤਾਂ ਮੈਂ ਕਦੇ, ਮੈਨੂੰ ਲੱਗਦਾ ਹੁੰਦਾ ਵੀ ਭਾਵੇਂ ਕੋਈ ਵੀ ਖਿੱਤਾ ਡਰਾਈਵਰ ਹੈ ਜਾਂ ਕੋਈ ਵੀ ਹੈ ਤਾਂ ਉਹ ਇਨਸਾਨ ਹੀ ਨੇ ਨਾ। ਤੇ ਉਹਨਾਂ ਨੂੰ ਜਿੰਨਾ ਰਿਸਪੈਕਟ ਦਊਂਗੇ ਕਿ ਮੈਂ ਜਿੱਥੇ ਵੀ, ਜੇ ਕਿਤੇ ਟਰੱਕ ਯੂਨੀਅਨ 'ਚ ਜਾਂ ਪੈਟਰੋਲੀਅਮ ਡਿਪੂ 'ਚ ਗਈ ਤਾਂ ਉੱਥੇ ਬਹੁਤ ਡਰਾਈਵਰ ਖੜੇ ਹੁੰਦੇ, ਤਾਂ ਮੈਂ ਬਿਨਾਂ ਬੁਲਾਏ, ਸਤਿ ਸ਼੍ਰੀ ਅਕਾਲ ਬੁਲਾਏ ਮੈਂ ਨਹੀਂ ਜਾਂਦੀ ਸੀਗੀ। ਮੈਂ ਬੁਲਾਉਣਾ ਹੀ ਬੁਲਾਉਣਾ। ਔਰ ਮੈਨੂੰ ਲੱਗਦਾ ਵੀ ਇਸ ਕਮਿਊਨਿਟੀ ਦੇ ਲਈ, ਔਰ ਹਿੰਦੁਸਤਾਨ ਦੀ ਇਕਨੋਮੀ ਜੇ ਅੱਜ ਚੱਲਦੀ ਹੈ ਨਾ, ਤਾਂ ਇਸੇ ਡਰਾਈਵਰਾਂ ਕਰਕੇ ਹੀ ਚੱਲਦੀ ਹੈ। ਸਾਰਾ ਕੁਝ ਸਮਾਨ ਇੱਧਰੋਂ ਉੱਧਰੋਂ ਢੋਆ ਢਵਾਈ, ਤੇ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ। ਜਿੰਨਾ ਬਾਹਰ ਮਿਲਦਾ ਹੈ ਓਨਾ ਇੱਥੇ ਵੀ ਮਿਲਣਾ ਚਾਹੀਦਾ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਮਾਜਿਕ ਤਾਣਾ ਬਾਣਾ ਇੱਥਾਂ ਦਾ, ਸਮਾਜਿਕ ਸੋਚ ਇਸ ਤਰ੍ਹਾਂ ਦੀ ਬਣੀ ਵੀ ਕਿਹਾ ਜਾਂਦਾ ਵੀ ਡਰਾਈਵਰਸ ਤੋਂ ਭਾਈ ਪਾਸੇ ਹੀ ਰਹੋ, ਹੈ ਨਾ। ਤੇ ਆਪਾਂ ਢਾਬੇ ਤੇ ਬੈਠੇ ਆ, ਡਰਾਈਵਰੀ ਵਾਲਾ ਮਾਹੌਲ ਆ, ਹਾਂਜੀ, ਕਿੱਦਾਂ ਦਾ ਇੰਜੋਏ, ਕਿੱਦਾਂ ਲੱਗ ਰਿਹਾ? ਮੈਨੂੰ ਤਾਂ, ਮੇਰੇ ਲਈ ਤਾਂ ਰੂਟੀਨ ਹੈ ਜੀ। ਮੈਂ ਤਾਂ ਆ ਕੇ ਜਿਵੇਂ ਪੰਪ ਤੇ ਵੀ ਆਈਦਾ ਹੈ ਨਾ, ਆਪਣੇ ਪੈਟਰੋਲ ਪੰਪ ਤੇ ਆਈਦਾ, ਤਾਂ ਆ ਕੇ ਜਿਹੜਾ ਵੀ ਡਰਾਈਵਰ ਕਿਤੋਂ ਵੀ ਆ, ਜਿਵੇਂ ਆ ਥੋੜਾ ਰਾਜਸਥਾਨੀ ਢਾਬਾ ਹੈ ਨਾ, ਇੱਥੇ ਰਾਜਸਥਾਨੀ ਫੂਡ ਹੈ, ਤਾਂ ਮੇਰਾ ਰਾਜਸਥਾਨ ਨਾਲ ਬਹੁਤ, ਮੇਰਾ ਬਚਪਨ ਦਾ ਅੱਧਾ ਹਿੱਸਾ ਉੱਥੇ ਬੀਤਿਆ ਜੀ। ਤਾਂ ਰਾਜਸਥਾਨ ਨਾਲ ਪਿਆਰ ਹੈ। ਤੇ ਡਰਾਈਵਰ ਇਹਨਾਂ ਨੂੰ ਪੁੱਛੀਦਾ, ਹੁਣ ਵੀ ਤੁਸੀਂ ਵੇਖਿਆ ਉਹ ਪੁੱਛ ਰਹੀ ਸੀ ਵੀ ਕਿਵੇਂ ਚੱਲ ਰਿਹਾ ਕੀ ਆ, ਤਾਂ ਪੁੱਛੀਦੀਆਂ ਨੇ, ਪ੍ਰੋਬਲਮਾਂ ਪੁੱਛੀਦੀਆਂ ਨੇ, ਹੋਰ ਦੇਖੀਦਾ ਵੀ ਕੀ ਹੈ ਅੱਜ ਦੇ ਟਾਈਮ 'ਚ ਕੀ ਮੁਸ਼ਕਿਲਾਂ ਆ ਰਹੀਆਂ ਨੇ, ਹੈ ਨਾ। ਜਿਵੇਂ ਤੇਲ ਦਾ ਰੇਟ ਹੀ ਵਧੀ ਜਾਂਦਾ ਹੈ ਤੇ ਹਰ ਵਪਾਰ ਘਟੀ ਜਾਂਦਾ। ਹਾਂਜੀ ਅੰਮ੍ਰਿਤ, ਅੱਗੇ ਤੁਸੀਂ ਐਜ਼ ਏ ਸਪੋਕਸਮੈਨ ਕਾਂਗਰਸ ਦੇ, ਹੈ ਨਾ, ਸਪੋਕਸਮੈਨ ਵੀ ਹੋ, ਡਿਫਰੈਂਟ ਲੈਂਗੁਏਜ ਦੇ ਵਿੱਚ ਜਿਹੜਾ ਤੁਸੀਂ ਡਿਬੇਟਸ 'ਤੇ ਵੀ ਜਾਂਦੇ ਹੋ, ਬੋਲਦਿਆਂ ਵੀ ਤੁਹਾਨੂੰ ਅਸੀਂ ਦੇਖਿਆ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਪੋਲੀਟਿਕਸ ਦੇ ਵਿੱਚ ਆਉਣਾ ਕਿਵੇਂ ਹੋਇਆ, ਪੋਲੀਟਿਕਸ ਦੇ ਵਿੱਚ ਐਂਟਰੀ ਕਿੱਦਾਂ ਹੋਈ, ਤੇ ਇਹਦੇ 'ਚ ਕੀ ਅਨੁਭਵ ਕਰਦੇ ਹੋ, ਪੋਲੀਟਿਕਸ ਤੋਂ ਕੀ ਅਨੁਭਵ ਕਰਦੇ ਹੋ? ਪੋਲੀਟਿਕਸ ਦੇ ਵਿੱਚ ਐਂਟਰੀ, ਦੇਖੋ ਪੋਲੀਟਿਕਸ ਸ਼ੁਰੂ ਤੋਂ ਹੀ ਨਾ ਸਮਾਜ ਦੇ ਵਿੱਚ ਆਪਦਾ ਹਿੱਸਾ, ਆਪਦੀ ਕੰਟਰੀਬਿਊਸ਼ਨ ਪਾਣਾ ਤੇ ਪਾਵਰ ਤੇ ਹੋਰ ਵੈਲਫੇਅਰ ਸ਼ੁਰੂ ਤੋਂ ਮਨ 'ਚ ਹੈ ਜੀ। ਤੇ ਪੋਲੀਟਿਕਸ 'ਚ ਐਂਟਰੀ ਹੁੰਦੀ ਆ ਵੀ ਯੈਸ ਕੁਛ ਕਰਾਂਗੇ, ਔਰ ਉਹੀ ਭਾਵਨਾ ਹੁਣ ਵੀ ਆ। ਤੇ ਇਹਦੇ ਵਿੱਚ ਹੁਣ ਕਾਂਗਰਸ ਦੇ ਵਿੱਚ ਤੁਸੀਂ ਲਗਾਓ ਵੀ ਸਪੋਕਸਪਰਸਨ ਦਾ ਅਹੁਦਾ ਹੈ ਜੀ, ਪਾਰਟੀ ਸਪੋਕਸਪਰਸਨ ਸਟੇਟ ਦਾ, ਤੇ ਬੜਾ ਚੈਲੰਜਿੰਗ ਆ ਬਿਲਕੁਲ। ਔਰ ਨੈਸ਼ਨਲ ਲੈਵਲ ਤੇ ਵੀ ਜਾਈਦਾ ਹੈ ਤਾਂ ਹਰ ਰੋਜ਼ ਤੁਹਾਨੂੰ ਪੜ੍ਹਨਾ ਪੈਂਦਾ ਹੈ, ਦੇਖਣਾ ਪੈਂਦਾ ਹੈ, ਅਪਡੇਟ ਰਹਿਣਾ ਪੈਂਦਾ ਹੈ। ਮੇਰਾ ਜਿਵੇਂ ਜਿਸ ਤਰੀਕੇ ਨਾਲ ਮੈਂ ਪੰਜਾਬੀ ਹੁਣ ਬੋਲ ਰਹੀ ਹਾਂ, ਆਈ ਥਿੰਕ ਅੱਜ ਤੋਂ 2-3 ਸਾਲ ਪਹਿਲਾਂ ਇੰਨੀ ਠੇਠ ਨਹੀਂ ਬੋਲ ਪਾਉਂਦੀ ਸੀਗੀ, ਕਿਉਂਕਿ
ਇੰਗਲਿਸ਼ ਬਹੁਤ ਮਿਕਸ ਹੋ ਜਾਂਦੀ ਸੀਗੀ ਹੈ ਨਾ, ਆਪ ਨੂੰ ਲੱਗਦਾ ਸੀ। ਫਿਰ ਉਹਨੂੰ ਸਹੀ ਕਰਨ ਦੇ ਲਈ ਅਖਬਾਰ ਉੱਚੀ ਉੱਚੀ ਪੜ੍ਹਨਾ ਸ਼ੁਰੂ ਕੀਤਾ, ਇੰਗਲਿਸ਼ ਦੇ ਡਿਬੇਟਸ ਨੂੰ ਦੇਖਣਾ ਸ਼ੁਰੂ ਕੀਤਾ ਤਾਂ ਜੋ ਇੰਗਲਿਸ਼ 'ਚ ਜਾਇਆ ਜਾਵੇ। ਹਿੰਦੀ ਲਈ ਹਿੰਦੀ ਠੀਕ ਹੈ ਕਿਉਂਕਿ ਰਾਜਸਥਾਨ ਨਾਲ ਇਨ ਟੱਚ ਰਹੇ ਆ, ਤਾਂ ਉਹ ਹਿੰਦੀ ਦੀਆਂ ਡਿਬੇਟਸ ਦੇ ਵਿੱਚ ਵੀ। ਤਾਂ ਸਿਆਸਤ ਨੂੰ ਮੈਂ ਲੈ ਕੇ ਚੱਲਦੀ ਹਾਂ, ਸਿਆਸਤ ਨੂੰ ਵੀ ਮੈਂ ਵਿਮਨ ਐਮਪਾਵਰਮੈਂਟ ਲਈ ਲੈ ਕੇ ਚੱਲਦੀ ਹਾਂ ਵੀ ਅੱਜ ਦੇ ਟਾਈਮ 'ਚ ਵੀ ਤੁਸੀਂ ਦੇਖੋ ਤਾਂ ਅਸੀਂ 50% ਪੋਪੂਲੇਸ਼ਨ ਹੈ, ਪਰ ਸਿਆਸਤ ਦੇ ਵਿੱਚ ਜੇ ਫੀਮੇਲਸ ਤੁਸੀਂ ਪਾਰਲੀਮੈਂਟ 'ਚ ਵੀ ਦੇਖੋਗੇ ਨਾ 12-13% ਤੋਂ ਵੱਧ ਨਹੀਂ ਹੈ ਜੀ। ਪਰ ਜੇ ਆਪਾਂ ਇਹਨੂੰ ਐਜ਼ ਅ ਚੈਲੰਜ ਲੈ ਕੇ ਕਿ ਯੈਸ ਮੈਂ ਜਾਣਾ ਹੈ, ਅੱਗੇ ਜਾਣਾ, ਤਾਂ ਤੁਹਾਡੇ ਲਈ ਰਾਹ ਵੀ ਬਹੁਤ ਖੁੱਲ੍ਹਦੇ ਨੇ। ਤੇ ਬਾਕੀ ਜਿਹੜੇ ਪਰਿਵਾਰ ਕਿਸੇ ਕਾਰਨਾਂ ਕਰਕੇ ਆਪਦੀ ਲੇਡੀਜ਼ ਨੂੰ ਨਹੀਂ ਵੀ ਭੇਜਦੇ ਕੁੜੀਆਂ ਨੂੰ, ਉਹਨਾਂ ਨੂੰ ਵੀ ਲੱਗੂਗਾ ਵੀ ਯੈਸ ਅਸੀਂ ਵੀ ਭੇਜੀਏ। ਔਰ ਇਹ ਚੀਜ਼ ਹੈ ਜਦੋਂ ਅਸੀਂ ਘਰ ਚਲਾ ਸਕਦੇ ਹਾਂ, ਬਾਹਰ ਦਾ ਕੰਮ ਕਰ ਸਕਦੇ ਹਾਂ, ਸਾਰਾ ਕੁਝ ਕਰ ਸਕਦੇ ਹਾਂ, ਤਾਂ ਦੇਸ਼ ਵੀ ਚਲਾ ਸਕਦੇ ਹਾਂ। ਪ੍ਰਤਿਭਾ ਦੇਵੀ ਪਾਟਿਲ ਜੀ ਦੀ ਗੱਲ ਕਰੀਏ, ਆਪਾਂ ਬੀਬੀ ਭੱਠਲ ਜੀ ਨੇ ਪੰਜਾਬ ਚਲਾਇਆ, ਤੇ ਪ੍ਰਾਈਮ ਮਿਨਿਸਟਰ ਆਪਣੇ ਇੰਦਰਾ ਗਾਂਧੀ ਜੀ ਰਹੇ, ਤਾਂ ਲੇਡੀਜ਼ ਸੀਗੀਆਂ, ਵਧੀਆ ਤਰੀਕੇ ਨਾਲ ਸਾਰਾ ਕੁਝ ਹੈਂਡਲ ਕੀਤਾ। ਔਰ ਕੁਝ ਵੀ ਕਰ ਸਕਦੇ ਆ ਤਾਂ ਫੀਮੇਲਸ ਨੂੰ ਆਉਣਾ ਚਾਹੀਦਾ ਹੈ, ਉਹ ਇਕੁਅਲੀ ਗੁੱਡ ਮੈਨੇਜ ਕਰ ਸਕਦੀਆਂ ਨੇ ਪੋਲਿਟਿਕਸ ਦੇ ਵਿੱਚ। ਅੰਮ੍ਰਿਤ, ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਹਾਲਾਂਕਿ ਹਾਲਾਤ ਬਦਲੇ ਹੈ, ਚੇਂਜਸ ਹੋਏ ਹੈ, ਕੁੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਚਲੀਆਂ ਜਾ ਰਹੀਆਂ ਨੇ, ਪੰਜਾਬ 'ਚੋਂ ਜਾ ਰਹੀਆਂ, ਉਹਨਾਂ ਵੱਲੋਂ ਜਿਹੜੇ ਨਵੇਂ ਕੀਰਤੀਮਾਨ ਐਸਟੈਬਲਿਸ਼ ਕੀਤੇ ਜਾ ਰਹੇ ਹੈ। ਸੋ ਫਿਰ ਵੀ ਕਿਤੇ ਨਾ ਕਿਤੇ ਜੇ ਆਪਾਂ ਬਿਲਕੁਲ ਗਰਾਊਂਡ 'ਤੇ ਜਾ ਕੇ ਦੇਖੀਏ ਤਾਂ ਹਜੇ ਵੀ ਕੁਝ ਇੱਦਾਂ ਦੇ ਪਰਿਵਾਰ ਜਾਂ ਇੱਦਾਂ ਦੀਆਂ ਲੜਕੀਆਂ ਹੈ ਨੇ ਜੋ ਕੁਝ ਕਰਨਾ ਤਾਂ ਚਾਹੁੰਦੀਆਂ ਨੇ, ਪਰ ਉਹਨਾਂ ਦੇ ਸਮਾਜਿਕ ਜਿਹੜਾ ਤਾਣਾ ਬਾਣਾ, ਉਹਨਾਂ ਦੇ ਸਰਾਊਂਡਿੰਗ ਹੈਗਾ, ਉਹਦੇ ਵਿੱਚੋਂ ਨਿਕਲਣਾ ਉਹਨਾਂ ਵਾਸਤੇ ਪੋਸੀਬਲ ਨਹੀਂ ਹੈ। ਉਹਨਾਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਜਾਂ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਲੜਕੀਆਂ ਨੂੰ ਇੱਕ ਬੰਦਿਸ਼ ਦੇ ਵਿੱਚ ਬੰਨ੍ਹ ਕੇ ਰੱਖ ਰਹੇ? ਦੇਖੋ, ਮੈਂ ਤਾਂ ਉਹਨਾਂ ਪਰਿਵਾਰਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਪਹਿਲਾਂ ਤਾਂ ਜਿਹੜਾ ਬੱਚਾ ਆਪਦੇ ਆਪ ਨੂੰ ਡਿਵੈਲਪ ਅੱਗੇ ਲੈ ਕੇ ਆਉਣਾ ਚਾਹੁੰਦਾ ਹੈ, ਸਭ ਤੋਂ ਜ਼ਰੂਰੀ ਹੈ ਉਹਦੇ ਲਈ ਵੀ ਆਪਦੇ ਮਾਂ-ਪਿਓ ਦਾ ਕੌਨਫੀਡੈਂਸ ਹੋਣਾ ਵੀ ਯੈਸ ਸਾਡਾ ਬੱਚਾ ਆਹ ਕਰ ਸਕਦਾ ਤੇ ਕਰੇਗਾ। ਦੂਜੀ ਸਭ ਤੋਂ ਵੱਡੀ ਗੱਲ ਹੈ, ਮੈਂ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਇੱਕ ਬੜੀ ਸਮਾਜਿਕ ਕੁਰੀਤੀ ਮੈਂ ਕਹੂੰਗੀ, ਹਰੇਕ ਦੇ ਵਿੱਚ ਹੀ ਹੈ, ਤੁਹਾਡੇ 'ਚ ਵੀ ਹੈ, ਮੇਰੇ 'ਚ ਵੀ ਹੈ, ਵੀ ਲੋਕ ਕੀ ਕਹਿਣਗੇ। ਹੁਣ ਮੇਰੀ ਵੀਡੀਓਜ਼ ਨੇ ਆ ਬਣ ਰਹੀਆਂ ਨੇ, ਹੈ ਨਾ, ਵੀ ਲੋਕ ਕਈ ਵਾਰ ਕਮੈਂਟਸ ਆਉਂਦੇ ਨੇ ਵੀ ਇੰਨਾ ਉਹੀ ਹੈ, ਵੀ ਲੋਕ ਕੀ ਕਹਿਣਗੇ ਸਭ ਤੋਂ ਵੱਡਾ ਤੁਹਾਡੀ ਗਰੋਥ ਦੇ ਲਈ ਸਭ ਤੋਂ ਵੱਡੀ ਹਿੰਡਰੈਂਸ ਹੈ। ਜੋ ਕਰਨਾ ਹੈ, ਪਰਿਵਾਰ ਬੱਚੇ ਦੇ ਨਾਲ ਖੜੇ, ਉਹਨਾਂ ਨੂੰ ਪਤਾ ਹੈ ਵੀ ਯੈਸ ਸਾਡਾ ਬੱਚਾ ਸਹੀ ਆ, ਤਾਂ ਉਹਨੂੰ ਅੱਗੇ ਵਧਾਵੇ ਬੱਚੇ ਨੂੰ। ਠੀਕ ਹੈ, ਸਕਸੈਸ ਵੀ ਹੋ ਸਕਦਾ, ਫੇਲੀਅਰ ਵੀ ਹੋ ਸਕਦਾ, ਤਾਂ ਕਿਸੇ ਦੇ ਹੱਥ 'ਚ ਨਹੀਂ ਹੈ। ਪਰ ਜੇ ਆਪਾਂ ਡਰ ਕੇ ਵੀ ਆ ਨਹੀਂ ਲੋਕ ਕੀ ਕਹਿਣਗੇ, ਤਾਂ ਇਹ ਚੀਜ਼ ਤੋਂ ਬਚਣਾ ਚਾਹੀਦਾ ਹੈ ਵੀ ਮੇਰਾ ਆ ਇੰਨੇ ਸਾਰੇ ਕਿੱਤਿਆਂ 'ਚ ਕੰਮ ਕਰਨਾ ਵੀ ਇਸ ਚੀਜ਼ ਤੋਂ ਉੱਪਰ ਉੱਠ ਕੇ ਹੈ ਕਿ ਲੋਕ ਕੀ ਕਹਿਣਗੇ, क्योंकि लोगों का काम है, कुछ तो लोग कहेंगे, लोगों का काम है कहना, बीत ना जाए रहना। तो यू नीड टू बी, जरूरी नहीं सक्सैसफुल होवांगे फेल भी होवांगे, सक्सैस हो गए ਤਾਂ ਵੀ ਲੋਕ ਕੁਛ ਨਾ ਕੁਛ ਕਹਿਣਗੇ, ਫੇਲ ਹੋ ਗਏ ਫਿਰ ਵੀ ਕਹਿਣਗੇ। ਨਹੀਂ, ਕਈ ਵਾਰੀ ਇਹ ਹੁੰਦਾ ਵੀ ਪੇਰੈਂਟਸ ਉਹ ਹਿੰਮਤ ਨਹੀਂ ਜੁਟਾ ਪਾਉਂਦੇ, ਹਨਾ। ਆਮ ਪਰਿਵਾਰਾਂ ਦੇ ਵਿੱਚੋਂ ਹੁੰਦੇ ਆ, ਜਿਵੇਂ ਆਪਾਂ ਕਿਸਾਨੀ ਪਰਿਵਾਰਾਂ ਚੋਂ ਗੱਲ ਕਰ ਲਈਏ ਤਾਂ ਜਿਵੇਂ ਖਾਸ ਕਰਕੇ ਪਿੰਡਾਂ ਦੇ ਵਿੱਚ ਹੁੰਦਾ ਵੀ ਯਾਰ ਵੀ ਪਿੰਡ ਵਾਲੇ ਕੀ ਕਹਿਣਗੇ, ਵੀ ਸਾਡੇ ਆਂਢ ਗੁਆਂਢ 'ਚ ਕੀ ਕਹਿਣਗੇ, ਵੀ ਤੁਹਾਡੀ ਕੁੜੀ ਗੱਡੀ ਚਲਾਉਂਦੀ ਹੈ, ਟਰੱਕ ਚਲਾਉਂਦੀ ਹੈ, ਹੈ ਨਾ, ਜਾਂ ਬਿਊਟੀ ਕੰਟੈਸਟ ਜਾਂਦੀ ਹੈ, ਜਾਂ ਕੁਛ ਇੱਦਾਂ ਦਾ ਕੁਛ ਵੀ ਅਗਰ ਕੋਈ ਅੱਗੇ ਕਰਨਾ ਚਾਹੁੰਦਾ, ਤਾਂ ਉੱਥੇ ਫਿਰ ਕੁੜੀਆਂ ਆਪਦੀਆਂ ਜਿਹੜੀਆਂ ਭਾਵਨਾਵਾਂ ਨੂੰ ਅੰਦਰੇ ਅੰਦਰ ਦਬਾ ਕੇ, ਅੰਦਰੇ ਅੰਦਰ ਰੱਖ ਕੇ ਘਰ 'ਚ ਹੀ ਬੈਠ ਰਹਿ ਜਾਂਦੀਆਂ। ਅਤੇ ਜ਼ਿੰਦਗੀ ਦਾ ਜਦੋਂ ਕੋਈ ਅੰਤਲਾ ਸਮਾਂ ਆਉਂਦਾ ਤਾਂ ਉਦੋਂ ਸੋਚ ਜ਼ਰੂਰ ਆਉਂਦੀ ਹੋਊਗੀ ਕਿ ਮੈਂ ਉਸ ਟਾਈਮ ਆ ਕਰ ਲੈਂਦੀ। ਮੈਂ ਜੀ ਜਿਹੜਾ ਮੇਰੀ ਲਾਈਫ 'ਚ ਮਿਲਦਾ ਹੈ ਨਾ, ਹੁਣ ਵੀ ਕਈ ਲੋਕੀ ਬੜੇ ਮਿਡ ਏਜ 'ਤੇ ਵੀ ਆਉਂਦੇ ਨੇ ਆ ਕਰਨਾ ਸੀਗਾ, ਮੇਰਾ ਤਾਂ ਇੱਕੋ ਹੀ ਮੰਤਰ ਹੈ, ਜਿਵੇਂ ਜੋ ਤੁਸੀਂ ਕਹਿ ਤਾ ਵੀ ਭਾਈ ਆਪਦੇ ਡੈਥ ਬੈੱਡ 'ਤੇ ਬਹਿ ਕੇ ਨਾ ਸੋਚੋ ਮੈਂ ਆ ਕਰਨਾ ਸੀਗਾ ਤੇ ਕਰ ਨਹੀਂ ਪਾਇਆ ਹੈਗਾ। ਲੋਕ ਕੀ ਕਹਿਣਗੇ ਅੱਡ ਚੀਜ਼ ਹੈ, ਜ਼ਿੰਦਗੀ ਤੁਹਾਡੀ ਹੈ, ਤੁਸੀਂ ਆਪਦੀ ਜ਼ਿੰਦਗੀ ਆਪਦੇ ਮੁਤਾਬਿਕ ਜਿਉਣੀ ਹੈ। ਜੇ
ਇਹਨੂੰ ਜੇ ਲੋਕਾਂ ਦੇ ਮੁਤਾਬਿਕ ਹੀ ਜੀ ਲਿਆ ਤਾਂ ਘੁੱਟ ਕੇ ਤੁਸੀਂ ਖਤਮ ਹੋਵੋਗੇ। ਲੋਕਾਂ ਨੂੰ ਕੋਈ ਫਰਕ, ਉਹਨਾਂ ਨੂੰ ਯਾਦ ਵੀ ਨਹੀਂ ਹੋਣਾ ਤੁਹਾਨੂੰ ਕਦੇ ਕੀ ਕਿਹਾ ਸੀਗਾ। ਮੈਂ ਬਿਊਟੀ ਪੇਜੈਂਟ ਜਿੱਤੀ ਆ ਤਾਂ ਮੈਨੂੰ ਬਚਪਨ 'ਚ ਮੇਰਾ ਰੰਗ ਇੰਨਾ, ਹੁਣ ਤਾਂ ਚਲੋ ਦੇਖਣ 'ਚ ਠੀਕ ਠਾਕ ਲੱਗਦੀ ਆ, ਮੇਰੇ ਸਾਰਿਆਂ ਨੇ ਕਹਿਣਾ ਵੀ ਇਹ ਤਾਂ ਬਹੁਤ ਕਾਲੀ ਆ, ਇਹਦਾ ਤਾਂ ਐ ਆ, ਇਹਦਾ ਤਾਂ ਵਿਆਹ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ, ਹੈ ਨਾ, ਵੀ ਰਿਸ਼ਤਾ ਆਊ ਵਧੀਆ ਘਰੇ। ਤਾਂ ਉਹ ਚੀਜ਼ ਮਨ 'ਚ ਬੈਠੀ, ਪਰ ਹੌਲੀ ਹੌਲੀ ਉਹਨੂੰ ਛੱਡਤਾ। ਲੋਕ ਕੀ ਕਹਿਣਗੇ, ਕਹਿੰਦੇ ਨੇ ਕੋਈ ਗੱਲ ਨਹੀਂ, ਰੰਗ ਪੱਕਾ ਫੇਰ ਕੀ ਆ, ਰੱਬ ਦੇ ਜੀ ਆ, ਰੰਗ ਸਾਫ਼ ਹੈ ਫੇਰ ਕੀ ਫਰਕ ਪੈਂਦਾ, ਘੱਟ ਸੋਹਣੇ ਆ ਫੇਰ ਕੀ ਫਰਕ ਪੈਂਦਾ, ਜ਼ਿਆਦਾ ਸੋਹਣੇ ਆ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਨਾ ਤੁਸੀਂ ਉਹਨੂੰ ਚੀਜ਼ ਦੀ ਸਾਂਭ ਸੰਭਾਲ ਕਰ ਸਕਦੇ ਹੋ, ਦਿੱਤਾ ਤਾਂ ਉਸ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ, ਜੋ ਉਹ ਨਹੀਂ ਬਦਲ ਸਕਦੇ, ਉਹਦੇ 'ਚ ਤੁਹਾਡੀ ਕੋਈ ਕੰਟਰੀਬਿਊਸ਼ਨ। ਅਮ੍ਰਿਤ, ਇੱਕ ਹੋਰ ਵੱਡਾ ਸਵਾਲ ਹੈ, ਹਰਨਾਜ ਨੇ ਕੰਪੀਟੀਸ਼ਨ ਜਿੱਤਿਆ ਹੈ ਨਾ, ਪੂਰੀ ਦੁਨੀਆ ਦੇ ਵਿੱਚ ਭਾਰਤ ਦਾ, ਪੰਜਾਬ ਦਾ ਨਾਮ, ਪੰਜਾਬੀਆਂ ਦਾ ਨਾਮ, ਪਰ ਸਵਾਲ ਉਹਦੇ ਤੇ ਵੀ ਖੜੇ ਹੋਏ ਸੀ, ਲੋਕਾਂ ਨੇ ਸਵਾਲ ਉਹਦੇ ਤੇ ਵੀ। ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਹਰਨਾਜ ਸੰਧੂ ਬਾਰੇ ਬੋਲਦੇ ਸੀ ਵੀ ਇਹਨੇ ਆਹ ਕੀਤਾ ਜੀ, ਉੱਥੇ ਪ੍ਰੈਜੈਂਟੇਸ਼ਨ ਐਦਾਂ ਦਿੱਤੀ ਜੀ, ਆਹ ਕੀਤਾ ਜੀ, ਉਹ ਕੀਤਾ, ਇਹ ਨਹੀਂ ਕਰਨਾ ਚਾਹੀਦਾ ਸੀ। ਮੈਂ ਸਿਰਫ ਕਹਿਣਾ ਚਾਹੁੰਦੀ ਆ ਵੀ ਉਹਨਾਂ ਲੋਕਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ। 2 ਮਿੰਟ ਪਹਿਲਾਂ ਕਹਿ ਕੇ ਹਟੀਆਂ, ਕੁछ तो लोग कहेंगे, लोगों का काम है कहना। ਇਹ ਲੇਡੀ ਲਈ ਨਹੀਂ ਹੈ, ਮੇਲਸ ਲਈ ਵੀ ਹੈ। ਜੇ ਕੋਈ ਅੱਡ ਕੋਈ ਕੰਮ ਕਰਦਾ, 2 ਕੰਮ 3 ਕੰਮ ਕਰਦਾ, ਲੋਕ ਕਹਿਣਗੇ ਲੈ ਐਵੇਂ ਹੀ ਤੁਰਿਆ ਫਿਰਦਾ ਹੈ, ਲੈ ਐਵੇਂ ਹੀ ਹੈ, ਕੁਛ ਨਹੀਂ ਹੈ। ਤੁਹਾਨੂੰ ਪਤਾ ਹੈ ਨਾ, ਜੇ ਤੁਸੀਂ ਅੰਦਰੋਂ ਖੁਸ਼ ਹੋ ਨਾ, ਤਾਂ ਫਿਰ ਕਿਸੇ ਦੇ ਕਹੇ ਤੇ ਕੁਛ ਨਹੀਂ ਛੱਡਣਾ ਚਾਹੀਦਾ। ਬਸ ਇਹੀ ਮੇਰਾ ਤਾਂ ਹੈ ਵੀ ਆਪਦਾ ਰਾਹ, ਔਰ ਜੋ ਲੋਕ ਕਰਦੇ ਨੇ ਜ਼ਰੂਰੀ ਨਹੀਂ ਉਹ ਰਾਹ ਸਹੀ ਹੈ। ਤੁਸੀਂ ਆਪਦਾ ਆਪ ਰਾਹ ਬਣਾ ਕੇ ਵੀ ਆਪਦੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ। ਕੀ ਤੁਹਾਡੇ 'ਚ ਉਨੀ એનર્ਜੀ ਤੇ ਆਪਦੇ ਤੇ ਆਤਮ ਵਿਸ਼ਵਾਸ ਹੈ? ਜੇ ਹੈ ਤਾਂ ਤੁਸੀਂ ਆਪਦਾ ਰਾਹ ਬਣਾ ਕੇ ਆਪ ਮੰਜ਼ਿਲ ਤੱਕ ਪਹੁੰਚ ਜਾਓਗੇ। ਹਰਨਾਜ ਸੰਧੂ ਲਈ ਪੰਜਾਬ ਦੀ ਪਹਿਲੀ ਧੀ, ਇਸ ਤੋਂ ਪਹਿਲਾਂ ਕੋਈ ਨਹੀਂ ਬਣੀ ਹੈਗੀ, ਮਿਸ ਯੂਨੀਵਰਸ ਬਣੀ ਆਪਦੇ ਦਮ ਤੇ। 21 ਸਾਲ ਦੀ ਆ ਉਹਨੇ। ਉਹ ਤੋਂ ਹੁਣ ਹਿਜਾਬ ਇੱਕ ਇਸ਼ੂ ਤੇ ਪੁੱਛਿਆ ਗਿਆ, ਉਹ ਕਹਿੰਦੇ ਫੇਰ ਕੁੜੀ ਤੇ ਹੀ ਟਾਰਗੇਟ ਕਰ ਰਹੇ ਹੋ ਤੁਸੀਂ। ਐਂਡ ਦਿਸ ਇਜ਼ ਲਾਈਕ ਕਿ ਜਦੋਂ ਤੱਕ ਆਪਾਂ ਟਾਰਗੇਟ ਹੁੰਦੇ ਰਵਾਂਗੇ, ਜਵਾਬ ਨਹੀਂ ਦੇਵਾਂਗੇ ਜਾਂ ਇਗਨੋਰ ਨਹੀਂ ਕਰਾਂਗੇ। ਸਵਾਲ ਮਰਦਾਂ ਨੂੰ ਕਿਉਂ ਨਹੀਂ ਪੁੱਛੇ ਜਾਂਦੇ? ਮੈਂ ਖੁਦ ਮੇਲ ਆ, ਮਰਦਾਂ ਨੂੰ ਸਵਾਲ ਕਿਉਂ ਨਹੀਂ ਪੁੱਛੇ ਜਾਂਦੇ ਵੀ ਮਰਦ ਨੇ ਆਹ ਕੀਤਾ? ਜਾਂ ਮਰਦ ਵੀ ਤਾਂ ਬਾਡੀ ਬਿਲਡਿੰਗ ਕੰਪੀਟੀਸ਼ਨਸ ਜਾਂਦੇ ਆ ਨਾ, ਉੱਥੇ ਪ੍ਰਦਰਸ਼ਨ ਕਰਦੇ ਆ ਨਾ, ਉਹਨਾਂ ਨੂੰ ਸਵਾਲ ਕਿਉਂ ਨਹੀਂ ਕੀਤੇ ਜਾਂਦੇ? ਪੈਟਰੀਓਟਿਕ ਸੁਸਾਇਟੀ ਆ, ਹੈ ਨਾ, ਮੇਲ ਪ੍ਰਧਾਨ ਕੁੜੀਆਂ ਨੂੰ ਹੀ ਅੱਜ ਤੱਕ ਪੁੱਛਿਆ ਗਿਆ। ਕੱਲ ਨੂੰ ਹੋ ਸਕਦਾ ਸਿਸਟਮ ਬਦਲੇ। ਔਰ ਇਹ ਸਿਸਟਮ ਹੈ ਵੀ ਜਦੋਂ ਆਪਾਂ ਇੰਪੋਰਟੈਂਸ ਦੇਣੀ ਬੰਦ ਕਰਤੀ ਨਾ ਕਿਸੇ ਦੇ ਸਵਾਲਾਂ ਦੀ, ਠੀਕ ਹੈ, ਚੰਗਾ ਵੀ ਹੈ, ਮਾੜਾ ਵੀ ਹੈ, ਕਈ ਜਾ ਭਰਾ ਕੀ ਫਰਕ ਪੈਂਦਾ। ਜਦੋਂ ਆਪਾਂ ਕਿਸੇ ਚੀਜ਼ ਨੂੰ ਇੰਪੋਰਟੈਂਸ ਦਿੰਦੇ, ਕੋਈ ਨੈਗੇਟਿਵ ਵੀ ਆ ਨਾ ਹੈ, ਤਾਂ ਇੰਪੋਰਟੈਂਸ ਦਿੰਦੇ ਆ ਤਾਂ ਉਹ ਚੀਜ਼ ਵੱਡੀ ਹੋ ਜਾਂਦੀ ਆ। ਔਰ ਤੁਸੀਂ ਲਾਓ ਵੀ ਕਿਸੇ ਦੀ ਪੋਜ਼ਿਟਿਵਿਟੀ ਦੀ ਤਾਂ ਵਿਊਜ਼ ਵੱਧ ਨਹੀਂ ਹੁੰਦੇ, ਕੋਈ ਕਿਤੇ ਨੈਗੇਟਿਵ ਹੋਇਆ ਨਹੀਂ, ਲੱਖਾਂ 'ਚ ਵਿਊ ਪਹੁੰਚ ਜਾਂਦੇ ਨੇ। ਜਿਸ ਦਿਨ ਆਪਾਂ ਨੈਗੇਟਿਵ ਚੀਜ਼ਾਂ ਨੂੰ ਵੇਖਣਾ ਬੰਦ ਕਰਤਾ ਨਾ, ਉਸ ਦਿਨ ਲੋਕੀ ਚੈਨਲ ਵਾਲੇ ਵੀ ਸਾਰਾ ਉਹਨੂੰ ਕਵਰ ਕਰਨਾ ਵੀ ਬੰਦ ਕਰ ਦੇਣਗੇ। ਪਰ ਆਪਾਂ ਸੁਧਰਾਂਗੇ ਤਾਂ ਬਣਾਉਣ ਵਾਲੇ ਜਦੋਂ ਚੀਜ਼ ਨਾ ਵਿਕੀ ਉਹ ਬਣਾ ਕੇ ਕੀ ਕਰਨਗੇ? ਬਿਲਕੁਲ ਹੈ ਨਾ। ਅਸੀਂ ਵੀ ਦੇਖਦੇ ਹਾਂ ਕੋਈ ਚੰਗੀ ਵੀਡੀਓ ਪੋਸਟ ਕਰਦੇ ਆ, ਬਹੁਤ ਘੱਟ ਵਿਊ ਆਉਂਦੇ ਆ। ਅੱਛਾ, ਕੋਈ ਨੈਗੇਟਿਵ ਕਿਸੇ ਦਾ ਥੋੜਾ ਜਿਹਾ ਨੈਗੇਟਿਵ ਕਰਕੇ ਪਾ ਦਈਏ ਤਾਂ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਦੇਖਣ ਵਾਲੇ ਵੀ ਇਹਦਾ ਮਤਲਬ ਨੈਗੇਟਿਵ ਦੇਖਣਾ ਪਸੰਦ ਕਰਦੇ। ਤੁਸੀਂ ਸਮਾਜ ਨੂੰ ਸੇਧ ਕੀ ਦੇ ਰਹੇ ਹੋ? ਉਸ ਨੈਗੇਟਿਵਿਟੀ 'ਚ ਕੀ ਸੇਧ ਹੈ? ਕੀ ਉਹਨੂੰ ਵੇਖ ਕੇ ਕੋਈ ਖੁਸ਼ ਹੋ ਰਿਹਾ ਹੈ? ਅਸਲ 'ਚ ਲੋਕ ਸਵਾਦ ਭਾਲਦੇ ਆ, ਕਿਸੇ ਦੀ ਲਾਚਾਰਤਾ ਤੇ ਆਪਾਂ ਦੇਖ ਰਹੇ ਹਾਂ ਵੀ ਆਹ ਤੋਂ। ਪਰ ਇਹ ਬਣਾਉਣ ਵਾਲਿਆਂ ਦਾ ਕੋਈ ਕਸੂਰ ਨਹੀਂ। ਜਦੋਂ ਤੱਕ ਵੇਖਣ ਵਾਲੇ ਬੰਦ ਨਹੀਂ ਕਰਦੇ ਵੀ ਆ ਮੈਂ ਨਹੀਂ ਵੇਖਣਾ, ਆ ਕਿਸੇ ਦੀ ਹੁਣ ਵਿਵਾਦ ਹੋ ਜਾਣਗੇ। ਇੱਕੋ ਲੇਟੈਸਟ ਕੋਈ ਵੀਡੀਓ ਵਾਇਰਲ ਹੋਈ ਸੀ ਵੀ ਪੰਜਾਬ ਦੀਆਂ ਧੀਆਂ ਵੀ ਨਸ਼ੇ ਕਰਦੀਆਂ ਨੇ, ਚਿਹਰਾ ਬਲਰ ਕੀਤਾ ਗਿਆ। ਉਹਦੇ ਵਿੱਚ ਕੀ ਮੈਸੇਜ ਗਿਆ? ਆਪਾਂ ਕਹਿੰਦੇ ਆ ਨਸ਼ੇ ਨੇ, ਕੀ ਆਪਾਂ ਕਹਿੰਦੇ ਆ ਫਾਂਸੀ ਹੋਰ ਲੋਕੀ ਲੈ ਰਹੇ ਨੇ ਫਾਹਾ, ਕਿ ਐਜ਼ ਅ ਪਿੰਡ ਯੂਨਿਟ ਬਣ ਕੇ ਉਹਦੇ ਲਈ ਸਪੋਰਟ ਕੀ ਕਰ ਰਹੇ ਆ? ਕੋਈ ਇੱਕ ਲੀਡਰ ਆ ਗਿਆ, ਕੋਈ 2 ਆ ਗਿਆ, ਖਬਰ ਬਣ ਗਈ,
ਕੀ ਉਹਨਾਂ ਦੀ ਲਾਈਫ 'ਚ ਕੋਈ ਫਰਕ ਪਿਆ? ਹੁਣ ਹੁਣ ਲੇਟੈਸਟ ਇੱਕ ਪਰਿਵਾਰ 'ਚ ਹੀ ਹੈ ਨਾ ਦੂਜੀ ਖੁਦਕੁਸ਼ੀ ਹੋ ਗਈ ਹੈ ਨਾ 10 ਸਾਲ ਬਾਅਦ। ਜੀ ਜੀ। ਕੀ ਉਹਨਾਂ ਦੇ ਸਟਰਕਚਰ 'ਚ ਕੋਈ ਉਸ ਟਾਈਮ ਵੀ ਕੋਈ ਆਇਆ ਹੋ ਉਹਨਾਂ ਦੇ ਘਰੇ, ਕੋਈ ਹੁਣ ਵੀ ਆਇਆ ਤੇ ਕੋਈ ਕੱਲ ਵੀ ਕੋਈ ਕਿਤੇ ਆਊਗਾ, ਪਰ ਉਹਨੂੰ ਸੁਧਾਰਨ ਲਈ ਆਪਾਂ ਕੀ ਕੀਤਾ? ਖੜੇ ਉੱਥੇ ਦੇ ਉੱਤੇ ਜੇ ਆਪਾਂ ਪਿੰਡ ਐਜ਼ ਅ ਯੂਨਿਟ ਔਰ ਜੇ ਆਪਣੀ ਵਨਨੈਸ ਪਿੰਡ ਲੈਵਲ ਤੇ ਹੋ ਜਾਵੇ ਨਾ, ਵੀ ਲੋਕੀ ਨਾ ਆਪਦਾ ਦੁੱਖ ਦੱਸਣਾ ਬੰਦ ਕਰਕੇ, ਪਹਿਲਾਂ ਇਹ ਨਹੀਂ ਸੀਗਾ ਪਿੰਡਾਂ ਦੇ ਵਿੱਚ ਸੱਥਾਂ ਤੇ ਲੋਕੀ ਸ਼ੇਅਰ ਕਰਦੇ ਸੀ, ਸ਼ੇਅਰਾਂ 'ਚੋਂ ਹੱਲ ਮਿਲਦੇ ਸੀਗੇ ਵੀ ਹਾਂ। ਅੱਜ ਦੇ ਟਾਈਮ 'ਚ ਲੋਕਾਂ ਨੂੰ ਲੱਗਦਾ ਵੀ ਬੇਇੱਜ਼ਤੀ ਹੋ ਜੂਗੀ, ਉਹ ਬੋਲਣਾ ਗੱਲ ਬਾਤ ਕਰਨੀ ਬੰਦ ਕਰ ਗਏ। ਉਦੋਂ ਇੱਕ ਕੁੜੀ ਵਿਆਹੀ ਜਾਂਦੀ ਸੀ ਤਾਂ ਅੱਧਾ ਪਿੰਡ ਕੁਛ ਨਾ ਕੁਛ ਦੇ ਜਾਂਦਾ ਸੀ। ਅੱਜ ਪਰਿਵਾਰ ਨੇ ਇੰਨਾ ਖਰਚਾ ਕਰਕੇ ਕਰਜ਼ਾ ਚੜ ਜਾਂਦਾ, ਹੋਰ ਚੜੀ ਜਾਂਦਾ, ਹੋਰ ਚੜੀ ਜਾਂਦਾ। ਅਲਟੀਮੇਟਲੀ ਇਕੱਲਾਪਣ ਜ਼ਿਆਦਾ ਇਕੱਲਾਪਣ ਹੋ ਗਿਆ। ਲੋਕ ਢਿੱਡ ਦੀਆਂ ਗੰਢਾਂ ਜਾਂ ਢਿੱਡ ਦੀਆਂ ਗੱਲਾਂ ਦੂਜੇ ਨਾਲ ਸਾਂਝੀਆਂ ਨਹੀਂ ਕਰਦੇ। ਅੰਮ੍ਰਿਤ, ਲਾਸਟ ਸਵਾਲ ਤੁਹਾਨੂੰ ਕਰ ਰਹੇ ਹਾਂ। ਅੰਮ੍ਰਿਤ ਦੇ ਫਿਊਚਰ ਦੇ ਵਿੱਚ ਪਲਾਨ ਕੀ ਨੇ? ਕਿਹੜੇ ਪਾਸੇ ਵੱਲ ਹੁਣ ਜ਼ਿਆਦਾ ਵਧਣਾ? ਪੋਲਿਟਿਕਸ ਵੱਲ ਜਾਂ ਤੁਹਾਡੀ ਡਿਜ਼ਾਈਨਿੰਗ ਵੱਲ, ਜਾਂ ਕਿਹੜੇ ਪਾਸੇ ਤੁਸੀਂ ਮਤਲਬ ਕਿਹੜੀ ਚੀਜ਼ ਨੂੰ ਫੋਕਸ ਕਰਕੇ ਅੱਗੇ ਲੈ ਕੇ ਆ ਰਹੇ? ਮੇਨ ਟੌਪ ਪ੍ਰਾਇੋਰਿਟੀ ਪੋਲਿਟਿਕਸ ਰਹੇਗੀ ਜੀ। ਪੋਲਿਟਿਕਸ ਹੈ ਹੀ ਹੈ ਤੇ ਜ਼ਿਆਦਾ ਟਾਈਮ ਉਧਰ ਹੀ ਡਿਵੋਟ ਕਰਾਂਗੇ, ਬਿਕਾਜ਼ ਅੱਜ ਦੇ ਟਾਈਮ 'ਚ ਪੰਜਾਬ ਨੂੰ ਲੋੜ ਹੈ ਚੰਗੀ ਸੋਚ, ਚੰਗਿਆ ਪੰਜਾਬ ਨੂੰ ਅੱਗੇ ਲਿਜਾਣ ਵਾਲੇ ਲੋਕਾਂ ਦੀ ਲੋੜ ਹੈ। ਅੱਜ ਪੰਜਾਬ ਬਹੁਤ ਤਰ੍ਹਾਂ ਦੀਆਂ ਮੁਸ਼ਕਿਲਾਂ 'ਚ ਜਕੜਿਆ ਹੋਇਆ, ਠੀਕ ਹੈ। ਇਸ ਦੇ ਨਾਲ ਹੈ ਟਾਈਮ ਮੈਨੇਜਮੈਂਟ ਹੀ ਕਰਨੀ ਆ, ਆਪਦੀ ਡਿਜ਼ਾਈਨਿੰਗ। ਦੇਖੋ ਜੇ ਕੰਮ ਨਹੀਂ ਕਰਾਂਗੇ ਤਾਂ ਖਾਵਾਂਗੇ ਕਿੱਥੋਂ? ਸਿਆਸਤ 'ਚੋਂ ਤਾਂ ਖਾਣਾ ਨਹੀਂ, ਸਿੱਧੀ ਜੀ ਗੱਲ ਹੈ। ਸਿਆਸਤ 'ਚੋਂ ਤਾਂ ਖਾਣ ਦੇ ਕੋਈ ਇਰਾਦੇ ਨਹੀਂ ਗੇ, ਕੰਮ ਕਰਨਾ ਹੈ। ਜੇ ਕੰਮ ਨਹੀਂ ਕਰਾਂਗੇ ਤਾਂ ਚੀਜ਼ਾਂ ਨਹੀਂ ਚੱਲਣਗੀਆਂ। ਕੰਮ ਕਰਨਾ, ਆਪਦਾ ਵਪਾਰ ਵੀ ਮੈਨੇਜ ਕਰਨਾ, ਸਾਰਾ ਕੁਝ ਕਰਨਾ ਤੇ ਫਿਰ ਆਪਦੀ ਮੰਜ਼ਿਲ ਵੱਲ ਵੀ ਵਧਣਾ ਹੈ ਤੇ ਸਮਾਜ ਨੂੰ ਕੰਟਰੀਬਿਊਟ ਵੀ ਕਰਨਾ ਹੈ। ਆਪਦੀ NGO 'ਚ ਵੀ ਹਜੇ ਬਹੁਤ ਕੰਮ ਕਰਨਾ ਹੈ। ਚੜ੍ਹਦੀ ਕਲਾ ਫਾਊਂਡੇਸ਼ਨ ਬਣਾਈ ਹੈ ਤੇ ਉਹਦੇ ਵਿੱਚ ਪਹਿਲਾਂ ਕੋਵਿਡ ਦੌਰਾਨ ਕਾਫੀ ਕੰਮ ਕੀਤਾ ਤੇ ਹੁਣ ਡਰਾਈਵਰ ਕਮਿਊਨਿਟੀ ਵੀ ਤੇ ਸਾਰਿਆਂ ਦੇ ਲਈ ਵੈਲਫੇਅਰ ਦੇ ਲਈ ਕੰਮ ਕਰਨਾ ਹੈ, ਵਨ ਬਾਏ ਵਨ ਤੇ ਦੈਟਸ ਇਹੀ ਨੇ ਫਿਊਚਰ ਪਲਾਨਸ ਵੀ। ਸੋਸਾਇਟੀ ਨੂੰ ਤੇ ਪੋਲੀਟੀਕਲੀ ਵੀ ਵੂਮਨ ਐਮਪਾਵਰਮੈਂਟ ਕਰੀਏ ਤੇ ਜ਼ਿਆਦਾ ਤੋਂ ਜ਼ਿਆਦਾ ਲੇਡੀਜ਼ ਪੋਲੀਟਿਕਸ 'ਚ ਵੀ ਆਉਣ ਤੇ ਸਮਾਜ ਨੂੰ ਵੀ ਆਪਾਂ ਕੁਝ ਦੇ ਸਕੀਏ, ਤਾਂ ਜੋ ਡੈਥ ਬੈੱਡ ਤੇ ਇਹ ਨਾ ਲੱਗੇ ਵੀ ਆਹ ਕਰਨਾ ਸੀਗਾ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਹਜੇ, ਉਹ ਹੌਲੀ ਜਿਵੇਂ ਆਈ ਜਾਣਗੀਆਂ ਉਵੇਂ ਕਰੀ ਜਾਵਾਂਗੇ। ਮੂਵੀਜ਼ ਵੀ ਸ਼ਾਇਦ ਤੁਸੀਂ ਮੈਨੂੰ ਪੰਜਾਬੀ ਮੂਵੀ 'ਚ ਵੀ ਦੇਖੋ ਜੀ, ਤਾਂ ਮੈਂ ਕਿਸੇ ਰੋਲ ਦੇ ਵਿੱਚ ਇੰਪੋਰਟੈਂਟ 'ਚ ਤਾਂ ਉਹ ਵੀ ਹੈ। ਉਹ ਵੀ ਕਾਲਜ ਟਾਈਮ 'ਚ ਸੀਗੇ ਹੈ ਨਾ, ਯੂਥ ਫੈਸਟੀਵਲਸ ਗਿੱਧੇ 'ਚ ਜਾਂਦੇ ਸੀਗੇ, ਤਾਂ ਉਹ ਵੀ ਸ਼ੌਂਕ ਹੈ, ਉਹ ਵੀ ਵਿੱਚ ਨਾਲ। ਸੋ ਇਹ ਸਨ ਅੰਮ੍ਰਿਤ ਗਿੱਲ, ਇੱਕ ਵਿਲੱਖਣ ਸ਼ਖਸੀਅਤ ਨੇ। ਇੱਕ ਸ਼ਖਸੀਅਤ ਦੇ ਵਿੱਚ ਬਹੁਤ ਸਾਰੇ ਗੁਣ ਹੈ ਜਿਹੜੇ ਉਹ ਭਰੇ ਹੋਏ ਨੇ। ਤੁਹਾਡੇ ਸਾਹਮਣੇ ਸਾਰੀ ਗੱਲਬਾਤ ਹੋਈ ਹੈ, ਇਹਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪਲਾਨ ਨੇ। ਬਾਕੀ ਵੂਮਨ ਇੰਪਾਵਰਮੈਂਟ ਦੀ ਜਿਹੜੀ ਗੱਲ ਕੀਤੀ ਗਈ ਆ, ਕੁੜੀਆਂ ਨੂੰ ਉਹਨਾਂ ਦੇ ਬਣਦੇ ਰਾਹ 'ਤੇ ਇੱਕ ਪੱਧਰ 'ਤੇ ਲਿਜਾਣ ਦੀ ਗੱਲ ਕੀਤੀ ਗਈ ਆ, ਇਹ ਤਾਂ ਹੀ ਸੰਭਵ ਹੋ ਸਕਦਾ ਜੇ ਸੈਲਫ ਕੌਨਫੀਡੈਂਸ ਹੋਏਗਾ। ਸਾਡਾ ਸਮਾਜ ਕੁੜੀਆਂ ਨੂੰ ਬਣਦਾ ਰੁਤਬਾ, ਬਣਦੀ ਇੱਜ਼ਤ ਦੇਵੇਗਾ। ਇਸੇ ਤਰ੍ਹਾਂ ਦੀਆਂ ਹੋਰ ਵਿਲੱਖਣ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਸੋ ਇੱਕ ਵਾਰ ਗੋਰੇ ਇਕਬਾਲ ਨੂੰ ਦਿਓ ਇਜਾਜ਼ਤ। ਧੰਨਵਾਦ।
ਜਦੋਂ ਮੈਂ ਜੰਮੀ ਤਾਂ ਮੇਰੇ ਪਰਿਵਾਰ 'ਚ ਮੈਂ ਪਹਿਲਾ ਬੱਚਾ 25-30 ਸਾਲ ਬਾਅਦ ਹੋਇਆ ਤੇ ਮੇਰੇ ਦਾਦਾ ਜੀ ਕੋਲੇ ਕੋਈ ਆਇਆ ਹੈ ਨਾ, ਵਧਾਈ ਲੈ ਕੇ ਪਾਦਾ ਕਹਿੰਦੇ ਨੇ ਉਹ ਬੜਾ ਉਹ ਕਹਿੰਦਾ ਸਰਦਾਰ ਜੀ ਬੜਾ ਅਫਸੋਸ ਹੋਇਆ, ਪੋਤੀ ਆ ਗਈ। ਤੇ ਮੈਂ ਪੜੀ ਪਲੀ ਬੜੀ ਵੀ ਮੁੰਡਿਆਂ ਚ, ਕਿਉਂਕਿ ਮੇਰੇ 12-13 ਕਜ਼ਨਸ ਸੀਗੇ ਤੇ ਉਹ ਜਿਹੇ ਉਹ ਸੀਗੇ ਕੋਈ ਵੀ ਨਹੀਂ ਚੱਕ ਦਾਂਗੇ ਫੱਟੇ ਤੋਂ ਬਹੁਤ ਜਿਹੀ ਫਿਰ ਮੈਂ ਸੀਗੀ। ਐਡੀ 5 ਇੰਚ ਦੀ ਹੀਲ ਦੇ ਉੱਤੇ ਤੁਸੀਂ 10-10 ਘੰਟੇ ਪ੍ਰੈਕਟਿਸ ਕਰਦੇ ਹੋ ਤੇ ਪੈਰ ਸੁੱਜ ਜਾਂਦੇ ਸੀ। ਹੁਣ ਮੇਰੀ ਵੀਡੀਓਜ਼ ਨੇ ਆ ਬਣ ਰਹੀਆਂ ਨੇ ਹੈ ਨਾ, ਵੀ ਲੋਕ ਕਈ ਵਾਰ ਕਮੈਂਟਸ ਆਉਂਦੇ ਨੇ ਵੀ ਇੰਨਾ ਉਹੀ ਹੈ। ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਏ, ਕੁੜੀਆਂ ਤਾਂ ਚਿੜੀਆਂ ਨੇ, ਚਿੜੀਆਂ ਦਾ ਕੀ ਏ। ਕੁੜੀਆਂ ਨੂੰ ਵਿਚਾਰੀਆਂ ਕਹਿ ਕੇ ਜਾਣਿਆ ਜਾਂਦਾ ਹੈ। ਪੰਜਾਬ ਦਾ ਸਮਾਜਿਕ ਤਾਣਾ ਬਾਣਾ ਇਸ ਤਰ੍ਹਾਂ ਦਾ ਹੈ ਕਿ ਕੁੜੀਆਂ ਨੂੰ ਵਿਚਾਰੀਆਂ ਕਿਹਾ ਜਾਂਦਾ ਹੈ। ਪਰ ਹੁਣ ਕੁੜੀਆਂ ਵਿਚਾਰੀਆਂ ਨਹੀਂ ਰਹੀਆਂ, ਕੁੜੀਆਂ ਹੁਣ ਉਡਾਰੀ ਮਾਰਨ ਲੱਗੀਆਂ ਨੇ, ਕੁੜੀਆਂ ਹੁਣ ਜਹਾਜ਼ ਚਲਾਉਣ ਲੱਗੀਆਂ ਨੇ, ਕੁੜੀਆਂ ਹੁਣ ਬਿਊਟੀ ਕੰਟੈਸਟ ਦੇ ਵਿੱਚ ਵਿਜੇਤਾ ਬਣਦੀਆਂ ਨੇ। ਜੇ ਕੁੜੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਪ੍ਰਧਾਨ ਮੰਤਰੀ ਦੇ ਅਹੁਦਿਆਂ ਤੱਕ ਵੀ ਪਹੁੰਚਦੀਆਂ ਨੇ। ਅੱਜ ਇੱਕ ਇਸੇ ਤਰ੍ਹਾਂ ਦੀ ਵਿਲੱਖਣ ਸ਼ਖਸੀਅਤ ਤੁਹਾਡੇ ਰੂਬਰੂ ਕਰਾਵਾਂਗੇ, ਜਿਸ ਵੱਲੋਂ ਇੱਕ ਫੀਲਡ ਹੀ ਨਹੀਂ ਬਹੁਤ ਸਾਰੀਆਂ ਫੀਲਡਸ ਦੇ ਵਿੱਚ ਆਪਣਾ ਨਿਮਾਣਾ ਖੱਟਿਆ ਤੇ ਉਸ ਕੁੜੀ ਨਾਲ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਇਹ ਪ੍ਰੇਰਣਾ ਸਰੋਤ ਹੋਏਗੀ ਪੰਜਾਬ ਦੀਆਂ ਉਹਨਾਂ ਲੱਖਾਂ ਕੁੜੀਆਂ ਦੇ ਵਾਸਤੇ ਜਿਹੜੀਆਂ ਕੁਝ ਕਰ ਗੁਜ਼ਰਨ ਦੀ ਚਾਹਤ ਤਾਂ ਰੱਖਦੀਆਂ ਨੇ, ਪਰ ਕਈ ਵਾਰ ਸਮਾਜਿਕ ਤਾਣੇ ਬਾਣੇ ਦੇ ਵਿੱਚ, ਸਮਾਜਿਕ ਢਾਂਚੇ ਦੇ ਵਿੱਚ ਉਹ ਹਿੰਮਤ ਨਹੀਂ ਜੁਟਾ ਪਾਉਂਦੀਆਂ ਜੋ ਹਿੰਮਤ ਉਹਨਾਂ ਦੇ ਮਨਾਂ ਦੇ ਵਿੱਚ ਹੋਣੀ ਚਾਹੀਦੀ ਆ। ਆਓ ਮਿਲਦੇ ਹਾਂ ਇੱਕ ਵਿਲੱਖਣ ਸ਼ਖਸੀਅਤ ਦੇ ਨਾਲ। ਅਸੀਂ ਪਹੁੰਚ ਚੁੱਕੇ ਹਾਂ ਉਸ ਵਿਲੱਖਣ ਸ਼ਖਸੀਅਤ ਦੇ ਕੋਲ ਜਿਨ੍ਹਾਂ ਬਾਰੇ ਤੁਹਾਨੂੰ ਮੈਂ ਇੰਟਰੋ ਦੇ ਵਿੱਚ ਦੱਸ ਚੁੱਕਿਆ। ਬਹੁਤਾ ਸਮਾਂ ਨਹੀਂ ਲਵਾਂਗੇ, ਤੁਹਾਡੇ ਰੂਬਰੂ ਕਰਾਉਂਦੇ ਹਾਂ। ਮੇਰੀ ਮੁਰਾਦ ਹੈ ਅੰਮ੍ਰਿਤ ਗਿੱਲ, ਜਿਹੜੇ ਕਿ ਕਾਫੀ ਮੁਕਾਬਲਿਆਂ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ। ਬਿਊਟੀ ਕੰਟੈਸਟ ਇਹਨਾਂ ਨੇ ਜਿੱਤੇ ਹੈ, ਅਦਾਕਾਰੀ ਦੇ ਵਿੱਚ ਇੱਕ ਚੰਗਾ ਨਾਮ ਇਹਨਾਂ ਵੱਲੋਂ ਬਣਾਇਆ ਗਿਆ। ਸੋ ਉਸ ਤੋਂ ਬਾਅਦ ਪੋਲੀਟਿਕਸ ਦੇ ਵਿੱਚ ਵੀ ਇੱਕ ਬੁਲਾਰੇ ਨੇ, ਬਹੁਤ ਅੱਛੇ ਬੁਲਾਰੇ ਨੇ। ਸੋ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਤਾਂ ਡਰਾਈਵਿੰਗ ਦੇ ਵਿੱਚ ਸਭ ਤੋਂ ਔਖੀ ਜਿਹੜੀ ਸਕਿੱਲ ਮੰਨੀ ਜਾਂਦੀ ਉਹ ਟਰੱਕ ਡਰਾਈਵਿੰਗ ਹੈ। ਟਰੱਕ ਡਰਾਈਵਿੰਗ ਦੇ ਵਿੱਚ ਵੀ ਇਹਨਾਂ ਨੂੰ ਮਹਾਰਤ ਆ। ਅਮਰਤ ਜੀ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਸਟੇਡੀਅਮ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਇੰਡੋਸ ਦੇ ਸਾਰੇ ਵਿਊਅਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਮਰਤ, ਪਹਿਲਾਂ ਤਾਂ ਸਵਾਲ ਤੁਹਾਨੂੰ ਮੈਂ ਇਹੀ ਕਰਨਾ ਚਾਹੁੰਦਾ ਕਿ ਇੱਕ ਸ਼ਖਸੀਅਤ ਦੇ ਵਿੱਚ ਇੰਨੇ ਗੁਣ, ਇਹ ਕਿਵੇਂ, ਇਹ ਪੋਸੀਬਿਲਿਟੀ ਕਿਵੇਂ? ਇਹ ਦੇਖੋ, ਆਪਾਂ ਹੁੰਨੇ ਤਾਂ ਇੱਕੋ ਹੀ ਆ। ਹੌਲੀ ਜਿਹੜੀਆਂ ਚੀਜ਼ਾਂ ਆਪਾਂ ਨੂੰ ਪਸੰਦ ਨੇ, ਜਾਂ ਤਾਂ ਆਪਾਂ ਕੀ ਕਰਦੇ ਆਂ ਵੀ ਉਹਦੇ ਚੋਂ ਇੱਕ ਚੂਜ਼ ਕਰਕੇ ਉਹਦੇ ਵੱਲ ਨੂੰ ਵੱਧਦੇ ਆਂ, ਜਾਂ ਆਪਾਂ ਸਾਰਿਆਂ ਨੂੰ ਥੋੜਾ ਜਦੋਂ ਕਰਦੇ ਜਾਂਦੇ ਆ ਨਾ, ਵੀ ਇੱਕ ਥੋੜੇ ਟਾਈਮ ਦਾ ਨਹੀਂ, ਬੜੇ ਸਾਲਾਂ ਦੀ ਮਿਹਨਤ ਨਾਲ ਫਿਰ ਵੱਖ-ਵੱਖ ਹਿੱਸਿਆਂ 'ਚ ਥੋੜੀ ਮਹਾਰਤ ਹਾਸਲ ਹੋਈ ਹੈ। ਤਾਂ ਇੱਕੋ ਹੀ ਸ਼ਖਸੀਅਤ ਹੈ, ਪਰ ਕੰਮ ਵੱਖਰੇ ਨੇ, ਵੱਖਰੀਆਂ ਚੀਜ਼ਾਂ 'ਚ ਵੱਖਰੀ ਮਿਹਨਤ ਹੈ ਤੇ ਵੱਖਰੇ ਐਫਰਟਸ ਨੇ। ਸੋ ਗੱਲ ਇਹ ਹੈ ਕਿ ਜੇ ਆਪਾਂ ਪੰਜਾਬ ਦੇ ਸਮਾਜਿਕ ਢਾਂਚੇ ਦੀ ਜਦੋਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜਿਹੜਾ ਸਾਡਾ ਜਿਹੜਾ ਸਮਾਜ ਹੈ, ਉਹ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਔਰਤ ਨੂੰ ਜਾਂ ਕਹਿ ਲਈਏ ਕੁੜੀਆਂ ਨੂੰ ਇੱਕ ਪਰਦੇ ਦੇ ਵਿੱਚ ਰੱਖਿਆ ਜਾਂਦਾ, ਪਰਦੇ ਦੇ ਵਿੱਚ ਰੱਖ ਕੇ ਮਤਲਬ ਸਾਡਾ ਸਮਾਜਿਕ ਤਾਣਾ ਬਾਣਾ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ। ਸੋ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ, ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਵਿਚਰਦਿਆਂ ਹੋਇਆਂ
ਤੁਸੀਂ ਆਪਣੀ ਸ਼ਖਸੀਅਤ ਨੂੰ ਉਭਾਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਕਿਹਦਾ ਮੰਨਦੇ ਹੋ? ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਇਹੋ ਜਿਹੇ ਕਿਹੜੇ ਇਨਸਾਨ ਨੇ ਜਿਨ੍ਹਾਂ ਨੇ ਤੁਹਾਨੂੰ ਅੱਜ ਜਿਹੜੀਆਂ ਤੁਹਾਡੀ ਸ਼ਖਸੀਅਤ ਦੀਆਂ ਵਿਲੱਖਣ ਚੀਜ਼ਾਂ ਨੇ ਇਹਨਾਂ ਨੂੰ ਅੱਗੇ ਲੈ ਕੇ ਆਉਂ? ਸ਼ੁਰੂ 'ਚ ਬਚਪਨ 'ਚ ਜਾਈਏ ਤਾਂ ਮੇਰੇ ਦਾਦੀ ਜੀ ਦਾ ਬਹੁਤ ਵੱਡਾ ਰੋਲ ਹੈ। ਉਹ ਦਾਦਾ ਜੀ ਤੇ ਦਾਦੀ ਜੀ ਮੈਂ ਦੋਨਾਂ ਦਾ ਕਹੂੰਗੀ, ਕਿਉਂਕਿ ਮੇਰੇ ਬ੍ਰਦਰਸ ਦੇ ਵਿੱਚ ਤੇ ਮੇਰੇ 'ਚ ਫਰਕ ਨਹੀਂ ਉਹਨਾਂ ਨੇ ਰੱਖਿਆ। ਜਦੋਂ ਮੈਂ ਜੰਮੀ ਤਾਂ ਮੇਰੇ ਪਰਿਵਾਰ 'ਚ ਮੈਂ ਪਹਿਲਾ ਬੱਚਾ ਸੀ, 25-30 ਸਾਲ ਬਾਅਦ ਹੋਇਆ ਤੇ ਮੇਰੇ ਦਾਦਾ ਜੀ ਕੋਲ ਕੋਈ ਆਇਆ ਹੈ ਨਾ, ਵਧਾਈ ਲੈ ਕੇ, ਪਾਦਾ ਕਹਿੰਦੇ ਨੇ ਉਹ ਬੜਾ ਕਹਿੰਦਾ ਸਰਦਾਰ ਜੀ ਬੜਾ ਅਫਸੋਸ ਹੋਇਆ ਪੋਤੀ ਆ ਗਈ। ਅੱਛਾ। ਤੇ ਮੇਰੇ ਦਾਦਾ ਜੀ ਕਹਿੰਦੇ ਵੀ ਅੱਜ ਤਾਂ ਤੂੰ ਬੋਲਤਾ, ਮੁੜ ਕੇ ਨਾ ਬੋਲੀ, ਆ ਚੱਕ ਜਿੰਨਾ ਤੈਨੂੰ ਸ਼ਗਨ ਚਾਹੀਦਾ ਤੇ ਮੇਰੇ ਤਾਂ ਪੋਤਿਆਂ ਨਾਲੋਂ ਵੱਧ ਆ। ਅੱਛਾ। ਉਹ ਮੇਰੇ ਕੰਨਾਂ ਨੂੰ ਅੱਜ ਵੀ ਗੱਲ ਸੁਣਦੀ ਮਤਲਬ ਚੰਗੀ ਲੱਗਦੀ ਆ ਵੀ ਮੇਰੇ ਦਾਦਾ ਜੀ ਨੇ ਇਹ ਕਿਹਾ। ਤੇ ਅੱਗੇ ਚੱਲੀਏ ਤਾਂ ਮੇਰੇ ਮਦਰ ਜਿਹੜੀ ਮੇਰੇ ਮਾਂ ਹੈ ਵੀ ਉਹਨਾਂ ਨੇ ਜੋ ਮੈਂ ਅੱਜ ਹੈਗੀ ਆ ਹਰ ਚੀਜ਼ ਦੇ ਵਿੱਚ ਮੇਰੇ ਲਈ ਸਟੈਂਡ ਲਿੱਤਾ। ਜਿਵੇਂ ਛੋਟੇ ਹੁੰਦੇ ਤੋਂ ਕਹੀਏ ਵੀ ਪੇਂਟਿੰਗ ਦੀਆਂ ਕਲਾਸਿਸ ਲਗਵਾਈਆਂ ਹੈ ਨਾ, ਡਾਂਸ ਕਲਾਸਿਸ, ਕੱਥਕ ਸਿਖਾਇਆ। ਜਿਵੇਂ ਆਪਾਂ ਕਹਿੰਦੇ ਆ ਕੱਥਕ ਬਹੁਤ ਔਖਾ ਹੈ ਤੇ ਸਿੱਖਿਆ, ਡਾਂਸ ਆਰਟ, ਸਟਿਚਿੰਗ ਦੇ ਵਿੱਚ ਉਹ ਕੋਈ ਲਰਨਿੰਗ ਕਲਾਸ ਹੋਣੀ, ਸਪੀਕਿੰਗ ਦੀ ਕਲਾਸ ਹੋਣੀ ਤਾਂ ਉਹਨਾਂ ਨੂੰ ਹੋਣਾ ਵੀ ਮੇਰੀ ਬੇਟੀ ਕਿਤੇ ਪਿੱਛੇ ਨਾ ਰਹਿ ਜਾਵੇ, ਤਾਂ ਉਹਨਾਂ ਨੇ ਹਰ ਚੀਜ਼ ਦੇ ਵਿੱਚ ਮੈਨੂੰ ਭੇਜਣਾ ਵੀ ਨਹੀਂ ਤੂੰ ਸਿੱਖ, ਤੂੰ ਐ ਸਿੱਖ, ਤੂੰ ਬੈਟਰ ਆ। ਤੇ ਮੇਰੇ ਮਦਰ ਦਾ ਬਹੁਤ ਰੋਲ ਰਿਹਾ ਤੇ ਮੇਰੇ ਫਾਦਰ ਦੀ ਬੈਕਿੰਗ ਸੀਗੀ। ਉਹ ਮੇਰੇ ਤੇ ਮੇਰੇ ਭਰਾਵਾਂ 'ਚ ਫਰਕ ਨਹੀਂ ਕਰਦੇ ਸੀਗੇ ਤੇ ਮੈਂ ਪੜ੍ਹੀ ਪਲੀ ਬੜੀ ਵੀ ਮੁੰਡਿਆਂ 'ਚ, ਕਿਉਂਕਿ ਮੇਰੇ 12-13 ਕਜ਼ਨਸ ਸੀਗੇ ਤੇ ਉਹ ਜਿਹੇ ਜਿਹੇ ਉਹ ਸੀਗੇ ਵੀ ਕੋਈ ਨਹੀਂ ਚੱਕ ਦਾਂਗੇ ਫੱਟੇ, ਤੇ ਉਹ ਜਿਹੀ ਹੀ ਫਿਰ ਮੈਂ ਸੀਗੀ, ਡਰਦੇ ਡੁਰਦੇ ਸੀ। ਲੜਾਈਆਂ ਵੀ ਲੜੀਆਂ? ਹਾਂ, ਖੜਕਾ ਦਿੰਦੇ ਸੀ ਆਪਾਂ ਐਵੇਂ ਝੂਠ। ਛੋਟੇ ਹੁੰਦੇ ਬਚਪਨ 'ਚ ਹੀ ਸਕੂਲ ਜਾਣਾ ਤਾਂ ਰੋਬ ਮਾਰਦਾ, ਓਏ ਮੇਰਾ ਕੰਮ ਕਰ, ਨਹੀਂ ਤਾਂ ਵੇਖ ਲਾਂਗੇ ਤੈਨੂੰ। ਤਾਂ ਥੋੜਾ ਜਿਹਾ ਉਸ ਟਾਈਪ ਦੇ ਸੀਗੀ। ਤਾਂ ਉਸ ਚੀਜ਼ ਦੇ ਨਾਲ ਕਿਉਂਕਿ ਅਪਬ੍ਰਿੰਗਿੰਗ ਇਹੋ ਜਿਹੀ ਹੋ ਗਈ ਤਾਂ ਪੇਰੈਂਟਸ ਨੂੰ ਕਿਤੇ ਵੀ ਮੈਂ ਕੁਝ ਜਾਣ ਨਹੀਂ ਕਰਦੀ ਤੇ ਉਹਨਾਂ ਨੂੰ ਡਰ ਨਹੀਂ ਲੱਗਦਾ ਸੀ। ਉਹਨਾਂ ਨੂੰ ਪਤਾ ਸੀ ਵੀ ਐਡੀ ਦਲੇਰ ਆ, ਧਾਕੜ ਹੈ, ਸਾਰਾ ਕੁਝ ਸਾਂਭ ਲੂਗੀ। ਵੀ ਕੁੱਟ ਖਾ ਕੇ ਨਹੀਂ ਆਉਣਾ ਤੇ ਕੁੱਟ ਕੇ ਆਓ। ਹਾਂ ਹਾਂਜੀ, ਬਹੁਤ ਲੜਾਕੀ ਸੀ, ਬੜਾ ਉਹ ਸੀਗਾ। ਅੰਮ੍ਰਿਤ, ਉਸ ਤੋਂ ਬਾਅਦ ਜਿਵੇਂ ਔਰਤ ਦਾ ਇੱਕ ਜਿਹੜੀ ਸੂਖਮ ਚੀਜ਼ ਹੁੰਦੀ ਆ ਸੁੰਦਰਤਾ ਨੂੰ, ਹੈ ਨਾ, ਸੁੰਦਰਤਾ ਨੂੰ ਰੱਖਣਾ। ਤੇ ਜਿਸ ਤਰ੍ਹਾਂ ਤੁਸੀਂ ਜਿਹੜੇ ਇਹ ਮੁਕਾਬਲੇ ਵੀ ਕਾਫੀ ਪਾਰਟਿਸਿਪੇਟ ਕੀਤਾ, ਜਿੱਤੇ ਵੀ, ਕਾਫੀ ਲੈਵਲ ਤੱਕ ਗਏ। ਇੱਕ ਪਾਸੇ ਇੱਕ ਅੜਬ ਅੰਮ੍ਰਿਤ ਤੇ ਇੱਕ ਪਾਸੇ ਇੱਕ ਸੂਖਮ ਸੁੰਦਰ ਤੇ ਆਪਣੇ ਆਪ ਨੂੰ ਸੁੰਦਰਤਾ ਦਾ ਕੰਪੀਟੀਸ਼ਨ ਦੇ ਵਿੱਚ ਪ੍ਰੈਜ਼ੈਂਟ ਕਰਨ ਵਾਲੀ ਅੰਮ੍ਰਿਤ, ਦੋਵਾਂ ਨੂੰ ਕਿਵੇਂ ਦੇਖਦੇ ਹੋ? ਬੈਲੈਂਸ ਕਿਵੇਂ ਕੀਤਾ? ਬੈਲੈਂਸ ਕੀਤਾ ਜੀ, ਪਹਿਲਾਂ ਤੋਂ ਸ਼ੁਰੂ ਤੋਂ ਪਾਰਟਿਸਿਪੇਟ ਕਰਨ ਦਾ ਮਨ ਸੀਗਾ। ਚਲੋ ਮੌਕਾ ਨਹੀਂ ਮਿਲਿਆ, ਵਿਆਹ ਹੋ ਗਿਆ ਹੈ ਨਾ, ਤਾਂ ਬਿਜ਼ਨਸ ਕੁਛ ਹੈ ਜਾ ਹੋ ਗਿਆ ਹੈ ਨਾ, ਡਿਜ਼ਾਈਨਿੰਗ ਵਾਲਾ ਡਿਜ਼ਾਈਨਰ ਸੀਗੀ। ਹਾਂ ਸੱਚ, ਮੈਂ ਤਾਂ ਭੁੱਲ ਹੀ ਗਿਆ ਸੀ ਤੁਸੀਂ ਡਿਜ਼ਾਈਨਰ ਵੀ ਹੈਗੇ। ਡਿਜ਼ਾਈਨਰ ਆ ਤਾਂ ਡਿਜ਼ਾਈਨਰ ਖੁਦ ਆਪਣੀ ਜਿਹੜੇ ਬੁਟੀਕ ਵਗੈਰਾ ਸੂਟਸ ਡਿਜ਼ਾਈਨ ਕਰਦੇ ਹੋ, ਆਪਦੇ ਇਹ ਕਲਾ ਤੁਹਾਡੀ ਰਹਿ ਗਈ ਸੀ। ਨਹੀਂ, ਹੁਣ ਇਹਨੂੰ ਵਿੱਚ ਹੀ ਕਵਰ ਕਰ ਲੈਂਦੇ ਆ। ਸੋ ਐਜ਼ ਅ ਡਿਜ਼ਾਈਨਰ ਹੈ ਨਾ, ਮੈਂ ਦੇਖਿਆ ਬਿਊਟੀ ਪੇਜੈਂਟ 'ਚ ਮੇਰਾ ਜਾਣ ਦਾ ਮਨ ਸੀ, ਮੌਕਾ ਟਾਈਮ ਨਹੀਂ ਲੱਗਿਆ ਹੈ ਨਾ। ਐਫਰਟਸ ਕੀਤੇ, ਦੇਖੋ ਬਿਊਟੀ ਪੇਜੈਂਟ ਨੂੰ ਜਿੱਤਣਾ, ਇਹਦੇ ਵਿੱਚ ਇੰਨੀ ਜ਼ਿਆਦਾ ਤੁਹਾਡੀ ਮਿਹਨਤ ਲੱਗਦੀ ਆ ਨਾ। ਐਡੀ 5 ਇੰਚ ਦੀ ਹੀਲ ਦੇ ਉੱਤੇ ਤੁਸੀਂ 10-10 ਘੰਟੇ ਪ੍ਰੈਕਟਿਸ ਕਰਦੇ ਹੋ ਤੇ ਪੈਰ ਸੁੱਜ ਜਾਂਦੇ ਸੀਗੇ ਜੀ। ਤੇ ਉਸ ਤੋਂ ਬਾਅਦ ਤੁਹਾਡੀ ਸਰੀਰਕ ਬਣਤਰ ਤੇ ਕੰਟੀਨਿਊਸ ਐਫਰਟਸ ਨੇ। ਦੇਖੋ ਅੱਜ ਵੀ ਉਹ ਐਫਰਟਸ ਜਾਰੀ ਨੇ। ਜਿਵੇਂ ਕਿਹਾ ਜਾਂਦਾ ਹੈ ਵੀ ਆਲੂ ਮਤਲਬ ਜ਼ਹਿਰ ਜੀ, ਖਾਣਾ ਹੀ ਨਹੀਂ ਕਦੇ। ਤੋ ਇਸ ਤਰੀਕੇ ਦੇ ਨਾਲ ਉਹ ਲਗਾਤਾਰ ਮਿਹਨਤ ਨੇ। ਕਹਿੰਦੇ ਆ ਵੀ ਉਹ ਪੱਥਰ ਵੀ ਤਰਾਸ਼ਿਆ ਤਾਂ ਹੀ ਜਾਂਦਾ ਜੇ ਉਹਦੇ ਸੱਟਾਂ ਵੱਜਦੀਆਂ ਨੇ ਤੇ ਮਿਹਨਤ ਹੁੰਦੀ ਹੈ। ਤਾਂ ਉਨੀ ਉਹ ਸਾਰੀ ਮਿਹਨਤ ਨਾਲ ਕੰਟੀਨਿਊਸਲੀ ਫਿਰ ਪਾਰਟਿਸਿਪੇਟ ਕੀਤਾ। ਮੈਂ ਕਿਸੇ ਵੀ ਕੰਪੀਟੀਸ਼ਨ 'ਚ ਜਦੋਂ ਜਾਨੀ ਆ ਤਾਂ ਮੇਰਾ ਕੋਈ ਬਾਹਲਾ ਜਿੱਤਣ ਵਾਲਾ ਇਰਾਦੇ ਨਹੀਂ ਹੁੰਦੇ। ਮੈਨੂੰ ਹੁੰਦਾ ਵੀ ਪਾਰਟਿਸਿਪੇਟ ਕਰਕੇ ਇੰਜੋਏ ਕਰਾਂ, ਜਿੱਤ ਹਾਰ ਬਾਅਦ 'ਚ ਦੇਖੀ ਜਾਊਗੀ। ਬਿਕਾਜ਼ ਤੁਹਾਡਾ ਆਪਦੇ 'ਚ ਪਾਰਟਿਸਿਪੇਟ ਕਰਨਾ ਮੋਰ ਇੰਪੋਰਟੈਂਟ ਹੈ ਰਾਦਰ ਦੈਨ ਵਿਨਿੰਗ। ਉਹ ਜਰਨੀ ਆਪਦੇ ਆਪ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਮੈਂ ਹੁਣ ਡਰਾਈਵਿੰਗ ਦੀ ਗੱਲ ਕਰਾਂ, ਆਪਾਂ ਗੱਡੀਆਂ ਚਲਾਉਂਦੇ ਆ ਹੈ ਨਾ, ਕਿਤੇ ਘੁੰਮਣ ਗਏ
ਤਾਂ ਲੋਕਾਂ ਨੂੰ ਸਾਰਿਆਂ ਨੂੰ ਐਂਦਾ ਵੀ ਮਨਾਲੀ ਚੱਲਿਆ, ਪਤਾ ਨਹੀਂ ਪਹੁੰਚੇ ਨਹੀਂ, 7 ਘੰਟੇ ਲੱਗ ਗਏ, 8 ਘੰਟੇ ਲੱਗ ਗਏ। ਮੈਨੂੰ ਐ ਹੁੰਦਾ ਵੀ ਜਦੋਂ ਤੁਸੀਂ ਤੁਰ ਪਏ ਪਹਾੜਾਂ ਨੂੰ ਦੇਖ ਰਹੇ ਹੋ, ਜਰਨੀ ਨੂੰ ਇੰਜੋਏ ਕਰੋ, ਡੈਸਟੀਨੇਸ਼ਨ ਤਾਂ ਆ ਹੀ ਜਾਊਗੀ। ਬਿਲਕੁਲ ਹੈ ਨਾ। ਤਾਂ ਉਹ ਜਰਨੀ ਜਿਹੜੀ ਹੈ, ਹਰ ਚੀਜ਼ ਦੀ ਜਰਨੀ ਇਜ਼ ਮੋਰ ਇੰਪੋਰਟੈਂਟ, ਔਰ ज़्यादा टाइम जर्नी लंदी आ, तो जर्नी ਨੂੰ ਇੰਜੋਏ ਕਰਨਾ ਚਾਹੀਦਾ। तो आई ਇੰਜੋਏ द जर्नी। ਅੰਮ੍ਰਿਤ, ਮੈਨੂੰ ਲੱਗ ਰਿਹਾ ਕਿ ਸਾਡੀ ਇਹ ਇੰਟਰਵਿਊ ਛੋਟੀ ਪੈ ਜਾਣੀ ਹੈ ਜਿਸ ਤਰੀਕੇ ਨਾਲ ਆਪਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਲੱਗਦਾ ਕੁੱਜੇ 'ਚ ਸਮੁੰਦਰ ਹੀ ਬੰਦ ਕਰਨਾ ਪੈਣਾ, ਕਿਉਂਕਿ ਥੋੜਾ ਥੋੜਾ ਆਪਾਂ ਨੂੰ ਕਰਨਾ ਪੈਣਾ। ਡਰਾਈਵਿੰਗ ਦੀ ਗੱਲ ਤੁਸੀਂ ਕੀਤੀ ਆ ਨਾ, ਚਲੋ ਕਾਰਾਂ ਚਲਾਉਣੀਆਂ, ਥੋੜਾ ਵੱਡੀਆਂ ਗੱਡੀਆਂ ਚਲਾਉਣੀਆਂ, ਹੈ ਨਾ, ਜਰਨਲ ਆਪਾਂ ਦੇਖਦੇ ਹਾਂ ਕੁੜੀਆਂ ਚਲਾਉਣੀਆਂ, ਪਰ ਟਰੱਕਿੰਗ ਦਾ ਲਾਇਸੈਂਸ ਲੈਣਾ, ਉਸ ਤੋਂ ਬਾਅਦ ਪ੍ਰੈਕਟੀਕਲੀ ਉਹਨੂੰ ਚਲਾਉਣਾ, ਹਾਂਜੀ, ਇਹ ਸਭ ਤੋਂ ਵੱਡੀ ਗੱਲ ਆ। ਤੇ ਪ੍ਰੈਕਟੀਕਲੀ ਤੁਸੀਂ ਚਲਾਉਣ ਦਾ ਮਨ ਕਿਵੇਂ ਬਣਾਇਆ ਵੀ ਕਿੱਦਾਂ ਵੀ ਮੈਂ ਵੀ ਭਾਈ ਟਰੱਕ ਦਾ ਲਾਇਸੈਂਸ ਲੈ ਕੇ ਹੁਣ ਗੱਡੀਆਂ ਵੀ ਚਲਾਉਣੀਆਂ? ਦੇਖੋ, ਮੇਰਾ ਪਰਿਵਾਰ ਟਰਾਂਸਪੋਰਟਰ ਫੈਮਿਲੀ ਨੂੰ ਮੈਂ ਬਿਲੋਂਗ ਕਰਦੀ ਹਾਂ। ਮੇਰੇ ਫਾਦਰ ਦੇ ਵੀ ਗੈਸ ਟੈਂਕਰਸ ਨੇ, ਮੇਰੇ ਨਾਨਕਿਆਂ ਦੀਆਂ ਵੀ ਬੱਸਾਂ ਸੀਗੀਆਂ, ਹੈ ਨਾ। ਤਾਂ ਬੱਸਾਂ ਦੇ ਵਿੱਚ ਵੜਨਾ, ਖਾਲੀ ਹੈ, ਗੇਅਰ ਨੂੰ ਦੇਖਣਾ, ਹੋਰ ਕਰਨਾ, ਪੰਗੇ ਲੈਣੇ ਜਿਹੜੇ ਚਾਬੀ ਲਾ ਦੇਣੀ, ਹੈ ਨਾ। ਤਾਂ ਬਚਪਨ 'ਚ ਫੀਅਟ ਨਾਨਾ ਜੀ ਦੀ ਸੀਗੀ ਤੇ ਸਟਾਰਟ ਕਰਤੀ ਸੀਗੀ। ਤਾਂ ਇਸ ਤਰੀਕੇ ਦੇ ਨਾਲ ਉਹ ਸ਼ੌਂਕ ਵੀ ਸੀਗਾ, ਉਹ ਚੰਗਾ ਵੀ ਲੱਗਦਾ ਸੀਗਾ। ਤੇ ਉਹਦੇ ਨਾਲ ਨਾਲ ਡਰਾਈਵਰ ਕਮਿਊਨਿਟੀ ਜਿਹੜੀ ਹੈ ਮੇਰਾ ਸੌਫਟ ਕਾਰਨਰ ਹੈ ਉਹਨਾਂ ਦੇ ਲਈ, ਹਮੇਸ਼ਾ ਹੀ ਰਿਹਾ। ਮੈਂ ਉਹਨਾਂ ਲਈ ਕੁਝ ਕਰਨਾ ਵੀ ਚਾਹੁੰਦੀ ਸੀ, ਹਜੇ ਮੈਂ NGO ਤੇ ਕੰਮ ਕਰਨਾ ਉਹਨਾਂ ਦੇ ਵੈਲਫੇਅਰ ਲਈ ਜੀ। ਤਾਂ ਉਹ ਵੀ ਇੱਕ ਕਾਰਨ ਹੈ। ਤੇ ਆਪ ਚਲਾਉਣਾ ਔਰ ਇਸ ਖਿੱਤੇ ਨੂੰ ਇੱਕ ਬਣਦਾ ਇੱਜ਼ਤਮਾਨ ਦਿਵਾਉਣਾ, ਜਿਵੇਂ ਬਾਹਰਲੇ ਦੇਸ਼ਾਂ 'ਚ ਆਪਣੇ ਇੱਥੇ ਹੈ ਨਹੀਂ। ਬਿਲਕੁਲ ਆਪਾਂ ਡਰਾਈਵਰਾਂ ਨੂੰ ਦੂਰੋਂ ਹੀ ਦੇਖ ਕੇ ਚੰਗੇ ਪਰਿਵਾਰ ਦੇ ਤਾਂ ਆਪਾਂ ਲੇਡੀਜ਼ ਫੀਮੇਲਸ ਪਾਸੇ ਹੀ ਹੋ ਜੰਨੇ ਆ, ਨਹੀਂ ਡਰਾਈਵਰ ਨੇ ਵੀ ਦੂਰ ਹੀ ਹੋ ਜਾਓ। ਤਾਂ ਮੈਂ ਕਦੇ, ਮੈਨੂੰ ਲੱਗਦਾ ਹੁੰਦਾ ਵੀ ਭਾਵੇਂ ਕੋਈ ਵੀ ਖਿੱਤਾ ਡਰਾਈਵਰ ਹੈ ਜਾਂ ਕੋਈ ਵੀ ਹੈ ਤਾਂ ਉਹ ਇਨਸਾਨ ਹੀ ਨੇ ਨਾ। ਤੇ ਉਹਨਾਂ ਨੂੰ ਜਿੰਨਾ ਰਿਸਪੈਕਟ ਦਊਂਗੇ ਕਿ ਮੈਂ ਜਿੱਥੇ ਵੀ, ਜੇ ਕਿਤੇ ਟਰੱਕ ਯੂਨੀਅਨ 'ਚ ਜਾਂ ਪੈਟਰੋਲੀਅਮ ਡਿਪੂ 'ਚ ਗਈ ਤਾਂ ਉੱਥੇ ਬਹੁਤ ਡਰਾਈਵਰ ਖੜੇ ਹੁੰਦੇ ਤਾਂ ਮੈਂ ਬਿਨਾਂ ਬੁਲਾਏ, ਸਤਿ ਸ਼੍ਰੀ ਅਕਾਲ ਬੁਲਾਏ ਮੈਂ ਨਹੀਂ ਜਾਂਦੀ ਸੀਗੀ। ਮੈਂ ਬੁਲਾਉਣਾ ਹੀ ਬੁਲਾਉਣਾ। ਔਰ ਮੈਨੂੰ ਲੱਗਦਾ ਵੀ ਇਸ ਕਮਿਊਨਿਟੀ ਦੇ ਲਈ, ਔਰ ਹਿੰਦੁਸਤਾਨ ਦੀ ਇਕਨੋਮੀ ਜੇ ਅੱਜ ਚੱਲਦੀ ਹੈ ਨਾ, ਤਾਂ ਇਸੇ ਡਰਾਈਵਰਾਂ ਕਰਕੇ ਹੀ ਚੱਲਦੀ ਹੈ। ਸਾਰਾ ਕੁਝ ਸਮਾਨ ਇੱਧਰੋਂ ਉੱਧਰੋਂ ਢੋਆ ਢਵਾਈ, ਤੇ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ। ਜਿੰਨਾ ਬਾਹਰ ਮਿਲਦਾ ਹੈ ਓਨਾ ਇੱਥੇ ਵੀ ਮਿਲਣਾ ਚਾਹੀਦਾ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਮਾਜਿਕ ਤਾਣਾ ਬਾਣਾ ਇੱਥਾਂ ਦਾ, ਸਮਾਜਿਕ ਸੋਚ ਇਸ ਤਰ੍ਹਾਂ ਦੀ ਬਣੀ ਵੀ ਕਿਹਾ ਜਾਂਦਾ ਵੀ ਡਰਾਈਵਰਸ ਤੋਂ ਭਾਈ ਪਾਸੇ ਹੀ ਰਹੋ, ਹੈ ਨਾ। ਤੇ ਆਪਾਂ ਢਾਬੇ ਤੇ ਬੈਠੇ ਆ, ਡਰਾਈਵਰੀ ਵਾਲਾ ਮਾਹੌਲ ਆ, ਹਾਂਜੀ, ਕਿੱਦਾਂ ਦਾ ਇੰਜੋਏ, ਕਿੱਦਾਂ ਲੱਗ ਰਿਹਾ? ਮੈਨੂੰ ਤਾਂ, ਮੇਰੇ ਲਈ ਤਾਂ ਰੂਟੀਨ ਹੈ ਜੀ। ਮੈਂ ਤਾਂ ਆ ਕੇ ਜਿਵੇਂ ਪੰਪ ਤੇ ਵੀ ਆਈਦਾ ਹੈ ਨਾ, ਆਪਣੇ ਪੈਟਰੋਲ ਪੰਪ ਤੇ ਆਈਦਾ, ਤਾਂ ਆ ਕੇ ਜਿਹੜਾ ਵੀ ਡਰਾਈਵਰ ਕਿਤੋਂ ਵੀ ਆ, ਜਿਵੇਂ ਆ ਥੋੜਾ ਰਾਜਸਥਾਨੀ ਢਾਬਾ ਹੈ ਨਾ, ਇੱਥੇ ਰਾਜਸਥਾਨੀ ਫੂਡ ਹੈ, ਤਾਂ ਮੇਰਾ ਰਾਜਸਥਾਨ ਨਾਲ ਬਹੁਤ, ਮੇਰਾ ਬਚਪਨ ਦਾ ਅੱਧਾ ਹਿੱਸਾ ਉੱਥੇ ਬੀਤਿਆ ਜੀ। ਤਾਂ ਰਾਜਸਥਾਨ ਨਾਲ ਪਿਆਰ ਹੈ। ਤੇ ਡਰਾਈਵਰ ਇਹਨਾਂ ਨੂੰ ਪੁੱਛੀਦਾ, ਹੁਣ ਵੀ ਤੁਸੀਂ ਵੇਖਿਆ ਉਹ ਪੁੱਛ ਰਹੀ ਸੀ ਵੀ ਕਿਵੇਂ ਚੱਲ ਰਿਹਾ ਕੀ ਆ, ਤਾਂ ਪੁੱਛੀਦੀਆਂ ਨੇ, ਪ੍ਰੋਬਲਮਾਂ ਪੁੱਛੀਦੀਆਂ ਨੇ, ਹੋਰ ਦੇਖੀਦਾ ਵੀ ਕੀ ਹੈ ਅੱਜ ਦੇ ਟਾਈਮ 'ਚ ਕੀ ਮੁਸ਼ਕਿਲਾਂ ਆ ਰਹੀਆਂ ਨੇ, ਹੈ ਨਾ। ਜਿਵੇਂ ਤੇਲ ਦਾ ਰੇਟ ਹੀ ਵਧੀ ਜਾਂਦਾ ਤੇ ਹਰ ਵਪਾਰ ਘਟੀ ਜਾਂਦਾ। ਹਾਂਜੀ ਅੰਮ੍ਰਿਤ, ਅੱਗੇ ਤੁਸੀਂ ਐਜ਼ ਏ ਸਪੋਕਸਮੈਨ ਕਾਂਗਰਸ ਦੇ, ਹੈ ਨਾ, ਸਪੋਕਸਮੈਨ ਵੀ ਹੋ, ਡਿਫਰੈਂਟ ਲੈਂਗੁਏਜ ਦੇ ਵਿੱਚ ਜਿਹੜਾ ਤੁਸੀਂ ਡਿਬੇਟਸ 'ਤੇ ਵੀ ਜਾਂਦੇ ਹੋ, ਬੋਲਦਿਆਂ ਵੀ ਤੁਹਾਨੂੰ ਅਸੀਂ ਦੇਖਿਆ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਪੋਲੀਟਿਕਸ ਦੇ ਵਿੱਚ ਆਉਣਾ ਕਿਵੇਂ ਹੋਇਆ, ਪੋਲੀਟਿਕਸ ਦੇ ਵਿੱਚ ਐਂਟਰੀ ਕਿੱਦਾਂ ਹੋਈ, ਤੇ ਇਹਦੇ 'ਚ ਕੀ ਅਨੁਭਵ ਕਰਦੇ ਹੋ, ਪੋਲੀਟਿਕਸ ਤੋਂ ਕੀ ਅਨੁਭਵ ਕਰਦੇ ਹੋ? ਪੋਲੀਟਿਕਸ ਦੇ ਵਿੱਚ ਐਂਟਰੀ, ਦੇਖੋ ਪੋਲੀਟਿਕਸ ਸ਼ੁਰੂ ਤੋਂ ਹੀ ਨਾ ਸਮਾਜ ਦੇ ਵਿੱਚ ਆਪਦਾ ਹਿੱਸਾ, ਆਪਦੀ ਕੰਟਰੀਬਿਊਸ਼ਨ ਪਾਣਾ ਤੇ ਪਾਵਰ ਤੇ ਹੋਰ ਵੈਲਫੇਅਰ ਸ਼ੁਰੂ ਤੋਂ ਮਨ 'ਚ ਹੈ ਜੀ। ਤੇ ਪੋਲੀਟਿਕਸ 'ਚ ਐਂਟਰੀ ਹੁੰਦੀ ਆ ਵੀ ਯੈਸ ਕੁਛ ਕਰਾਂਗੇ, ਔਰ ਉਹੀ ਭਾਵਨਾ ਹੁਣ ਵੀ ਆ। ਤੇ ਇਹਦੇ ਵਿੱਚ ਹੁਣ ਕਾਂਗਰਸ ਦੇ ਵਿੱਚ ਤੁਸੀਂ ਲਗਾਓ ਵੀ ਸਪੋਕਸਪਰਸਨ ਦਾ ਅਹੁਦਾ ਹੈ ਜੀ, ਪਾਰਟੀ ਸਪੋਕਸਪਰਸਨ ਸਟੇਟ ਦਾ, ਤੇ ਬੜਾ ਚੈਲੰਜਿੰਗ ਆ ਬਿਲਕੁਲ। ਔਰ ਨੈਸ਼ਨਲ ਲੈਵਲ ਤੇ ਵੀ ਜਾਈਦਾ ਹੈ ਤਾਂ ਹਰ ਰੋਜ਼ ਤੁਹਾਨੂੰ ਪੜ੍ਹਨਾ ਪੈਂਦਾ ਹੈ, ਦੇਖਣਾ ਪੈਂਦਾ ਹੈ, ਅਪਡੇਟ ਰਹਿਣਾ ਪੈਂਦਾ ਹੈ। ਮੇਰਾ ਜਿਵੇਂ
ਜਿਸ ਤਰੀਕੇ ਨਾਲ ਮੈਂ ਪੰਜਾਬੀ ਹੁਣ ਬੋਲ ਰਹੀ ਹਾਂ, ਆਈ ਥਿੰਕ ਅੱਜ ਤੋਂ 2-3 ਸਾਲ ਪਹਿਲਾਂ ਇੰਨੀ ਠੇਠ ਨਹੀਂ ਬੋਲ ਪਾਉਂਦੀ ਸੀਗੀ, ਕਿਉਂਕਿ ਇੰਗਲਿਸ਼ ਬਹੁਤ ਮਿਕਸ ਹੋ ਜਾਂਦੀ ਸੀਗੀ, ਹੈ ਨਾ, ਆਪ ਨੂੰ ਲੱਗਦਾ ਸੀ। ਫਿਰ ਉਹਨੂੰ ਸਹੀ ਕਰਨ ਦੇ ਲਈ ਅਖਬਾਰ ਉੱਚੀ ਉੱਚੀ ਪੜ੍ਹਨਾ ਸ਼ੁਰੂ ਕੀਤਾ, ਇੰਗਲਿਸ਼ ਦੇ ਡਿਬੇਟ